ਅੱਜ ਸਾਡੇ ਕੋਲ ਬੜੇ ਖਾਸ ਪ੍ਰਾਹੁਣੇ ਸਾਡੇ ਆਏ ਜੀ, ਸਾਡੇ ਭਰਾ ਜਿਹੜੇ ਇੰਡੀਆ ਦੇ ਵਿੱਚੋਂ ਲੁਧਿਆਣੇ ਦੇ ਰਹਿਣ ਵਾਲੇ। ਤਾਂ ਆਮ ਬੰਦਿਆਂ ਨੇ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ, ਬੜੀ ਸੋਹਣੀ ਮਾਂ ਬੋਲੀ ਪੰਜਾਬੀ ਦੇ ਵਿੱਚ, ਪੰਜਾਬੀ ਵੀ ਬੜੀ ਸੋਹਣੀ ਟੋਬਾ ਟੈਕ ਸਿੰਘ ਵਾਲੀ ਪੰਜਾਬੀ ਜਿਹਨਾਂ ਦੇ ਅਸੀਂ ਬਾਬੇ ਹੋਣਾ। ਸਾਡੇ ਬਾਬੇ ਤਾਂ ਖਾਲਸ ਆ, ਜਿਹੜੇ ਸਾਨੂੰ ਬਾਬੇ ਲੱਭੇ ਸੀ ਉਹ ਖਾਲਸ ਸੀਗੇ, ਉਹ ਦੇਸੀ ਸੀਗੇ, ਅਸਲ ਜਿਹੜੇ ਪੁਰਾਣੇ ਪਿਛੋਕੜ ਦੇ ਸੀਗੇ। ਤੇ ਜਿਹੜੇ ਅਸੀਂ ਬਾਬੇ ਹੋਣਾ, ਅਸੀਂ ਤਾਂ ਨਾ ਕਾਂ ਰਹੇ ਨਾ ਹੰਸ ਰਹੇ, ਹੈ ਢੁੱਡ ਕਾਂ, ਅਸੀਂ ਤਾਂ ਢੁੱਡ ਕਾਂ ਬਣ ਗਏ। अस्सलाम वालेकुम ते चढ़दे पंजाब दे मित्रों, सत श्री अकाल। की हाल है जी? मैं तुहाडा वीर राणा ते तुसी देख रहे हो YouTube चैनल पंजाबी बेस्ट पार। जी आयां नूं। अज साडे परौणे बने आ जी असद महमूद लुधियाणिया टोबा टैक सिंह तो, ते असी अज बने, इन्हां ने मौका दिता जी सानू अज अपनी परौणचारी दा, साडा माण वधाया, सानू इज्जत बख्शी। ये होया सारा कुछ किवें आ भी ये सोशल मीडिया दा दौर आ, ਇਹਦੀ ਵਜ੍ਹਾ ਨਾਲ ਅੱਜ ਅਸੀਂ ਇੱਕ ਦੂਸਰੇ ਦੇ ਕੋਲ ਬੈਠੇ ਹਾਂ, ਅਸੀਂ ਇਕੱਠੇ। ਤੇ ਇਹ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਹੈ ਕਿ ਇਹਨਾਂ ਦੇ ਨਾਮ ਦੇ ਨਾਲ ਲੱਗਿਆ ਹੋਇਆ ਹੈ ਲੁਧਿਆਣਾ, ਤੇ ਇਹਨਾਂ ਨਾਲ ਅਸੀਂ ਇਹ ਗੱਲਬਾਤ ਕਰਾਂਗੇ, ਸਾਰੀ ਪੁੱਛਗਿੱਛ ਕਰਾਂਗੇ। ਆਵਾਜ਼ ਬੜੀ ਸੋਹਣੀ ਆ, ਬੋਲੀ ਬਹੁਤ ਸੋਹਣੀ ਬੋਲਦੇ ਆ, ਤੇ ਅੱਜ ਸਾਡੇ ਕੋਲ ਆਏ, ਅਸੀਂ ਇਸ ਗੱਲ ਦਾ ਅਸੀਂ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਆ। ਤੇ ਜਨਾਬ ਅਸਦ ਸਾਹਿਬ, अस्सलाम वालेकुम। वालेकुम सलाम जी। ਕੀ ਹਾਲ ਚਾਲ ਹੈ ਜੀ? अल्लाह का करम भाई जी, बहुत वधिया माशाअल्लाह। ਬੜੀ ਮਿਹਰਬਾਨੀ ਜੀ, ਤੁਸੀਂ ਸਾਡੇ ਕੋਲ ਤਸ਼ਰੀਫ ਲੈ ਕੇ ਆਏ। बहुत शुक्रिया जी ਤੁਹਾਡਾ, ਤੁਸੀਂ ਸਾਨੂੰ ਕਬੂਲ ਕੀਤਾ। ਅਸਲ ਦੇ ਵਿੱਚ ਰਾਣਾ ਸਾਹਿਬ ਸਿਆਣੇ ਕਹਿੰਦੇ ਆ ਵੀ ਚਾਹ ਨੂੰ ਚਾਹ ਹੁੰਦੀ ਹੈ ਜੀ, ਤੇ ਇਹ ਦੌਰ ਸੋਸ਼ਲ ਮੀਡੀਆ ਦਾ ਹਾਂਜੀ ਖਿੱਚ ਨੂੰ ਖਿੱਚ। ਅੱਗੇ ਅਸੀਂ ਦੇਖਦੇ ਹੁੰਦੇ ਸੀ ਵੀ ਸਾਡੇ ਬਾਪ ਸਾਡੇ ਦਾਦਾ ਉਹਨਾਂ ਨੇ ਆਪਣਾ ਡੇਰਿਆਂ ਤੇ ਪਿੰਡਾਂ ਦੇ ਵਿੱਚ ਬਹਿ ਜਾਣਾ, ਹੁੱਕਾ ਰੱਖ ਲੈਣਾ ਨਾ, ਉੱਥੇ ਮਹਿਫਲ ਲੱਗਦੀ। ਹੁਣ ਦੌਰ ਹੋ ਗਿਆ ਜੀ ਤੇਜ਼, ਉਹ ਤੇਜ਼ੀ ਦੇ ਦੌਰ ਦੇ ਵਿੱਚ ਸਾਡੇ ਕੋਲ ਹੁਣ ਬਚਿਆ ਇਕੱਠੇ ਬਹਿਣ ਦਾ ਇੱਕ ਪਲੇਟਫਾਰਮ, ਉਹ ਹੈਗਾ ਜੀ ਸੋਸ਼ਲ ਮੀਡੀਆ। ਹੁਣ ਅਕਸਰੀਅਤ ਇਹੀ ਆ ਕਿ ਅਸੀਂ ਸੋਸ਼ਲ ਮੀਡੀਆ ਤੇ ਇਕੱਠੇ ਬਹਿ ਜਾਂਦੇ ਆ, ਲੋਕ ਮੁਖਤਲਿਫ ਮਾਲਕਾਂ ਦੇ ਹੈਗੇ ਆ, ਉਹ ਇਕੱਠੇ ਹੋ ਕੇ ਬਹਿ ਕੇ ਗੱਪਸ਼ਪ ਲਾ ਲੈਂਦੇ ਆ, ਇਹੀ ਟਾਈਮ ਹੈ। ਲੇਕਿਨ ਮੈਂ ਕਹਿੰਦਾ ਰਾਣਾ ਸਾਹਿਬ ਵੀ ਅਗਰ ਅਸੀਂ ਅੱਜ ਵੀ ਉਸ ਦੌਰ ਨੂੰ ਪੁਰਾਣੇ ਨੂੰ ਯਾਦ ਕਰੀਏ ਨਾ, ਉਹਦੇ ਵਿੱਚ ਇੱਕ ਚੀਜ਼ ਸਾਨੂੰ ਬੜੀ ਅਹਿਮ ਹੈ, ਉਹ ਹੈਗੀ ਆ ਕਿ ਜਦੋਂ ਸਾਡੇ ਬਾਪ ਦਾਦਾ, ਸਾਡੇ ਚਾਚੇ ਤਾਏ ਜਾਂ ਹੋਰ ਸਾਡੇ ਅਜ਼ੀਜ਼ੋ ਕਰਬ ਰਿਸ਼ਤੇਦਾਰ ਦੋਸਤ ਇਕੱਠੇ ਹੋ ਕੇ ਬਹਿੰਦੇ ਸੀ ਨਾ ਜੀ, ਉਹ ਜਿਹੜੀ ਚੀਜ਼ ਆ ਉਹ ਅੱਜ ਕੱਲ੍ਹ ਦੌਰ ਦੇ ਵਿੱਚ ਬਹੁਤ ਹੋਣਾ ਸਭ ਘੱਟ ਹੋ ਗਿਆ। ਤੇ ਇਹ ਅਸਲ ਮੁਹੱਬਤਾਂ ਵਾਲੀ ਸ਼ੈ ਇਹੀ ਸੀਗੀ ਕਿ ਅਸੀਂ ਇਕੱਠੇ ਹੋ ਕੇ ਬਹਿੰਦੇ ਸੀ ਨਾ ਜੀ, ਤੇ ਇਹ ਹੋਣੀ ਚਾਹੀਦੀ ਆ। ਇਹਦੇ ਨਾਲ ਦਿਲਾਂ ਦੇ ਅੰਦਰ ਮੁਹੱਬਤਾਂ ਵੱਧਦੀਆਂ ਹੈਗੀਆਂ, ਤੇ ਬੰਦਿਆਂ ਦਾ ਇੱਕ ਦੂਜੇ ਨਾਲ ਤਅੱਲਕ ਵੱਧਦਾ ਹੈਗਾ, ਬੰਦੇ ਬੰਦਿਆਂ ਕੋਲ ਜਾਂਦੇ ਹੈਗੇ, ਆਉਣੇ ਚਾਹੀਦੇ ਆ। ਮੈਂ ਤੇ ਅੱਜ ਵੀ ਇਹ ਗੱਲ ਕਹਿਣਾ ਹੁੰਦਾ ਅਕਸਰ ਆਪਣੇ ਯਾਰਾਂ ਬੇਲੀਆਂ ਨੂੰ ਕਿ ਜ਼ਿੰਦਗੀ ਦੇ ਵਿੱਚ ਹਰ ਵੇਲੇ ਮਸਰੂਫ ਰਹਿਣਾ ਲਾਜ਼ਮੀ ਨਹੀਂ। ਜ਼ਿੰਦਗੀ ਨੂੰ ਜਿੱਦਾਂ ਅੱਲਾਹ ਤਾਲਾ ਨੇ ਬਣਾਇਆ ਹੈਗਾ ਉਸੇ ਰੰਗ ਨਾਲ ਜੀਣਾ ਚਾਹੋ, ਕੰਮ ਵੀ ਕਰੋ, ਆਪਣੇ ਜਿਹੜੇ ਫੈਮਿਲੀ ਉਹਨਾਂ ਨੂੰ ਵੀ ਟਾਈਮ ਦਿਓ, ਆਪਣੇ ਯਾਰ ਦੋਸਤ ਹੈਗੇ ਆ ਉਹਨਾਂ ਨੂੰ ਵੀ ਵੰਡ ਪਾ ਕੇ ਰੱਖੋ। ਹਾਂਜੀ, ਵੰਡ ਪਾ ਕੇ ਰੱਖਣੀ ਚਾਹੀਦੀ ਆ, ਫਿਰ ਸਕੂਨ ਆ ਜ਼ਿੰਦਗੀ ਦਾ। ਹਾਂਜੀ, ਇਹ ਦੇਖੋ ਨਾ, ਸੋਸ਼ਲ ਮੀਡੀਆ ਦੀ ਵਜ੍ਹਾ ਨਾਲ ਹੀ ਹੈ ਨਾ। ਹਾਂਜੀ, ਉੱਥੇ ਵੀ ਹੁਣ ਅਸੀਂ ਟਿਕਟੌਕ ਦੇ ਉੱਤੇ ਲਾਈਵ ਦੇ ਉੱਤੇ ਸਾਡੀ ਮੁਲਾਕਾਤ ਹੋਈ, ਰਾਣਾ ਸਾਹਿਬ ਇੱਕ ਦੂਜੇ ਨਾਲ ਗੱਲਬਾਤ ਹੋਈ, ਤੇ ਉਹਦੇ ਨਾਲ ਹੁਣ ਅੱਗੇ ਵੱਧ ਆਈ ਆ। ਤੁਸੀਂ ਸਾਡੇ ਕੋਲ ਆਏ ਆ, ਹਾਂਜੀ, ਬੜੀ ਮਿਹਰਬਾਨੀ। ਪਹਿਲੇ ਵੀ ਆਪਣਾ ਇੱਕ ਵਾਰੀ ਜਿਹੜਾ ਟਾਈਮ ਬਣਿਆ, ਲੇਕਿਨ ਚਲੋ ਉਸ ਦਿਨ ਮਸਰੂਫੀਅਤ ਦੀ ਵਜ੍ਹਾ ਤੋਂ ਅਸੀਂ ਵੀ ਆਣਾ ਸੀ ਤੁਹਾਡੇ ਕੋਲ। ਪਾਸ਼ਾ ਜੱਟ ਜਿਹੜਾ ਉਮਰਾ ਕਰਕੇ ਆਇਆ ਸੀ, ਮੁਬਾਰਕਬਾਦ ਦੇਣ ਦਾ ਰਾਣਾ ਸਾਹਿਬ ਵੀ ਸੋਚ ਰਹੇ ਸੀਗੇ। ਤੇ ਮੈਂ ਤਾਂ ਇਹ ਕਹਿਣਾ ਕਿ ਇਹ ਦੇਖੋ ਨਾ, ਜਿੱਥੇ ਇਹਦੇ ਪਿੱਛੇ ਲੋਕ ਕਈ ਗੱਲਾਂ ਕਰਦੇ ਆ ਸੋਸ਼ਲ ਮੀਡੀਆ ਦੇ ਬਾਰੇ, ਟਿਕਟੌਕ ਬਾਰੇ, ਕਿ ਯਾਰ ਇੱਥੇ ਗੰਦ ਪੈ ਗਿਆ, ਇੱਥੇ ਇੰਝ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ, ਲੇਕਿਨ ਮੈਂ ਕਹਿੰਦਾ ਕਿ ਇਹਦੇ ਫਾਇਦੇ ਜ਼ਿਆਦਾ। ਕਿੱਥੋਂ ਤੱਕ ਹੁਣ ਕਮਿਊਨੀਕੇਸ਼ਨ, ਤੁਸੀਂ ਆ ਗੱਲ ਰਾਬਤੇ ਵਾਲੀ ਜਿਹੜੀ ਕੀਤੀ ਆ, ਕਮਿਊਨੀਕੇਸ਼ਨ ਜਿਹੜੀ ਆ ਨਾ, ਇਹ ਅਸੀਂ ਇੱਕ ਦੂਸਰੇ ਤੋਂ ਜਿਹੜਾ ਕੱਟ ਗਏ ਹੋਏ ਆ, ਇਹ ਜ਼ਿੰਦਗੀਆਂ ਵੀ ਘਟਾਉਂਦੀ। ਕਮਿਊਨੀਕੇਸ਼ਨ ਰਾਣਾ ਸਾਹਿਬ ਇਹ ਜ਼ਿੰਦਗੀ ਹੈ, ਇੱਕ ਦੂਸਰੇ ਨਾਲ ਉਮਰਾਂ ਵਧਾਉਂਦੀ ਹੈ ਕਮਿਊਨੀਕੇਸ਼ਨ। ਬਾਕੀ ਰਾਣਾ ਸਾਹਿਬ ਤੁਹਾਡੇ ਕੋਲੋਂ ਕੋਈ ਪੁੱਛਣ ਦੱਸਣਗੇ ਜੀ? ਜੀ ਦੇਖੋ, ਜਿਹੜਾ ਨਾ ਮੇਰੇ ਤੇ ਜ਼ਿਲ੍ਹੇ ਤੇ ਮੈਂ ਸਾਬਕਾ ਥੋੜਾ ਜਿਹਾ ਇਹ ਲੁਧਿਆਣਵੀ ਆ, ਮੈਂ ਲਿਖਦਾ ਨਹੀਂ ਹੈ, ਅਸੀਂ ਵੀ ਲੁਧਿਆਣੇ ਦੇ ਹੈ। ਤੇ ਮੈਂ ਅਸਲ ਤੁਹਾਡੇ ਤੋਂ ਪਹਿਲੇ ਇਹਨਾਂ ਨੂੰ ਨਾ, ਮੈਂ ਜਿਹੜੀ ਚੀਜ਼ ਤੋਂ ਨੋਟਿਸ ਕੀਤਾ ਸੀ ਨਾ, ਇਹਨਾਂ ਦੇ ਸਾਫੇ ਤੋਂ ਪਾਗੇ ਨਾਲ ਵੀ ਮੈਨੂੰ ਨਾ ਬੜੀ ਅੱਛੀ ਲੱਗੀ, ਤੇ ਫਿਰ ਇੱਕ ਗੱਲ ਵੀ ਬੜੀ ਇਹਨਾਂ ਸੁਭਾਅ ਜਿਹੇ ਨਾਲ ਕਰਦੇ ਆ। ਤੇ ਉਹ ਦੋ ਚੀਜ਼ਾਂ ਫਿਰ ਤੂੰ ਦੱਸਿਆ ਨਾ ਜਦੋਂ ਵੀ ਹੈ, ਤੇ ਇਹਨਾਂ ਨਾਲ ਫਿਰ ਉਹ ਇੱਕ ਹੋਰ ਕਰੀਬੀ ਯਾਨੀ ਕਿ ਲਿੰਕ ਜਿਹੜਾ ਵਾ ਨਾ ਬਣ ਗਿਆ। ਤੇ ਉਹ ਇਹ ਮਿਲ ਕੇ ਹੀ ਮੈਂ ਪੁੱਛਣਾ ਚਾਹ ਰਿਹਾ ਸੀ ਵੀ ਕਿਤਨੇ ਅਰਸੇ ਤੋਂ ਤੁਸੀਂ ਨਾ ਇਹ ਸ਼ੁਰੂ ਕੀਤਾ? ਥੋੜੇ ਜਿਹੇ ਅਰਸੇ 'ਚ ਵੈਸੇ ਨਾਮ
ਤਾਂ ਤੁਹਾਡਾ ਅੱਛਾ ਖਾਸਾ ਜਿਹੜਾ ਵਾ ਨਾ ਹੋ ਗਿਆ ਵਾ। ਮੈਂ ਜੀ ਰਾਣਾ ਸਾਹਿਬ ਤਕਰੀਬਨ 4 4.5 ਮਹੀਨੇ ਹੋ ਗਏ ਹੂੰ ਜਦੋਂ ਬਕਾਇਦਾ ਨਾ ਸੋਸ਼ਲ ਮੀਡੀਆ ਜਿਵੇਂ ਲੋਕ ਇਸਤੇਮਾਲ ਕਰਦੇ ਆ, ਅਕਾਊਂਟ ਬਣਾਏ ਆਪਣੇ ਸੋਸ਼ਲ ਮੀਡੀਆ ਤੇ ਬਣਾ ਕੇ, ਤੇ 4.5 ਮਹੀਨੇ ਤਕਰੀਬਨ ਹੂੰ ਹੋ ਗਿਆ ਜੀ। ਯਾਨੀ ਕਿ ਟਿਕਟੋਕ ਮੈਂ ਪਹਿਲੀ ਵੀਡੀਓ ਬਣਾਈ, ਜਿਹੜਾ ਟਿਕਟੋਕ ਅਕਾਊਂਟ ਬਣਾਇਆ ਉਹ 22 ਜੂਨ ਦੀ, ਅੱਛਾ ਤੇ 22 ਕਿ ਜੂਨ ਪਹਿਲੇ 2024 24 ਹਾਂ ਜੀ ਇਸੇ ਸਾਲ। ਉਹ ਪਰ ਪਹਿਲੀ ਵੀਡੀਓ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਤੁਸੀਂ ਬਗੈਰ ਟਿਕਟੋਕ ਤੇ ਤੋਂ ਇੰਨੇ ਵੱਡੇ ਹੋ ਗਏ। ਤੇ ਟੋਬਾ ਟੇਕ ਸਿੰਘ ਦੇ ਵਿੱਚ ਤੁਹਾਡਾ ਪਿੰਡ ਜਿਹੜਾ ਉਹ ਕਿਹੜਾ? ਹਾਂਜੀ ਮੈਂ ਦੱਸਦਾ ਜੀ, ਸਾਡਾ ਪਿੰਡ 148 ਗਾਹ ਤੇ ਚੋਲਾ, ਚੋਲਾ। ਇਹ ਮੇਰਾ ਪਿੰਡ ਆ ਜੀ। ਸਾਡੇ ਇਹ ਗੁਗੇਰਾ ਬ੍ਰਾਂਚ ਦਾ ਪਿੰਡ ਆ ਜੀ ਇਹ, ਤੇ ਪਿੰਡ ਦੇ ਨਾਲ ਦੀ ਗੁਗੇਰਾ ਬ੍ਰਾਂਚ ਜਿਹੜੀ ਮੇਨ ਜਣਾ ਵਾਲੀ, ਤੁਹਾਨੂੰ ਪਤਾ ਉਹੀ ਨਹਿਰ ਸਾਡੇ ਤਕਰੀਬਨ ਨਾਲ ਉਹ ਪਿੰਡ ਦੇ ਗੁਜ਼ਰਦੀ ਆ। ਅੱਛਾ ਦੂਸਰਾ ਇਹ ਸੀ ਵੀ ਜਿਹੜਾ ਪਿਛਲਾ ਹੈ ਆ ਲੁਧਿਆਣਾ ਦਾ ਜ਼ਿਲ੍ਹਾ ਹੋ ਗਿਆ, ਬਾਕੀ ਪਿੰਡ ਪੁੰਡ ਦਾ ਪਿੰਡ ਰਾਣਾ ਸਾਹਿਬ ਪਿਛਲਾ ਜਿਹੜਾ ਸੀਗਾ ਉਹ ਸਾਡਾ ਸਹੌਲੀ ਸੀਗਾ ਜੀ, ਅੱਛਾ ਤੇ ਤਹਿਸੀਲ ਜਗਰਾ। ਅੱਛਾ ਫਿਰ ਸਾਡੀ ਆਪਣੀ ਤਹਿਸੀਲ ਦੇ ਹੀ ਹੈ ਸਾਡੇ ਵਾਲੀ ਹੋਰ ਤਹਿਸੀਲ ਜਿਹੜੇ ਸਾਡੇ ਨਾਲ ਜੀ ਲੁਧਿਆਣਾ ਤੋਂ ਬਹੁਤ ਸਾਰੇ ਵੀਰ ਜਿਹੜੇ ਜੁੜੇ ਹੋਏ ਆ। ਤੁਸੀਂ ਇਹ ਦੇਖੋ ਵੀ ਸਾਨੂੰ ਤਾਂ ਇੰਝ ਹੀ ਲੱਗਦਾ ਵੀ ਜਿਵੇਂ ਅੱਜ ਚੜ੍ਹਦੇ ਪੰਜਾਬ ਤੋਂ ਪ੍ਰਾਹੁਣੇ ਸਾਡੇ ਕੋਲ ਆਏ ਆ, ਤੇ ਲੁਧਿਆਣੀਆਂ ਇਹਨਾਂ ਨੇ ਨਾਲ ਲਾਇਆ। ਬਹੁਤ ਸਾਰੇ ਜਿਹੜੇ ਇੱਥੋਂ ਉੱਠ ਕੇ ਟੋਬੇ ਦੇ ਵਿੱਚੋਂ ਉੱਠ ਕੇ ਉਧਰ ਵੀਰ ਭਰਾ ਗਏ ਆ, ਉਹ ਆਪਣੇ ਨਾਮ ਦੇ ਨਾਲ ਲੈਲਪੁਰੀਆ ਲਿਖਦੇ ਆ, ਤੇ ਸਾਨੂੰ ਮੈਸੇਜ ਵੀ ਉਹਨਾਂ ਦੇ ਆਉਂਦੇ ਵੀ ਅੱਜ ਤੱਕ ਉਹਨਾਂ ਨੇ ਵੀ ਤੁਹਾਡੇ ਤਰ੍ਹਾਂ ਨਾ ਲੈਲਪੁਰੀਆ ਨਿਕਲੇ। ਅਸੀਂ ਅੰਬਾਲੇ ਦੇ, ਸਾਡਾ ਤਾਂ ਅੰਬਾਲ ਵੀ ਜਾਂ ਕੋਈ ਇਹੋ ਜਿਹਾ ਮੇਰਾ ਖਿਆਲ ਬਣਦੇ ਨਹੀਂ ਵੀ ਕਿਵੇਂ ਲਿਖੀਏ ਹੈ। ਨਹੀਂ ਲਿਖਦੇ ਆ ਕਈ ਕਰਨਾਲ ਵੀ ਅੰਬਾਲ ਵੀ ਯਾਨੀ ਕਿ ਜਿਹੜਾ ਵਾ ਨਾ, ਤੇ ਇਹਦੇ ਚ ਕਿਉਂਕਿ ਜਗਰਾਵਾਂ ਨਾ ਜਿਹੜੇ ਬੰਦੇ ਹੁੱਕਾ ਪੀਂਦੇ ਆ ਨਾ ਉਹ ਜਗਰਾਵਾਂ ਨੂੰ ਬਹੁਤ ਜਾਣਦੇ, ਯਾਨੀ ਕਿ ਇੱਥੇ ਪਾਕਿਸਤਾਨ ਚ ਜਿਹੜੇ ਮਛਲੀਏ ਪਾਕਿਸਤਾਨ ਤੋਂ ਆਏ ਨਾ ਹੁੱਕੇ ਬਣਾਉਣੇ ਵਾਲੇ, ਉਹ ਜਗਰਾਵਾਂ ਦੇ ਹੀ ਆ ਜ਼ਿਆਦਾਤਰ। ਉਹ ਭਾਵੇਂ ਗੋਜਰੇ ਆ ਜਾਂ ਟੋਪੇ ਆ ਜਾਂ ਫੈਸਲਾਬਾਦ ਆ, ਉਹ ਹੁੱਕਾ ਬਣਾਉਣੇ ਵਾਲੇ ਜਿਹੜੇ ਆ ਨਾ, ਇੱਕ ਹਕੀਮ ਜਗਰਾਵਾਂ ਦੇ ਮਸ਼ਹੂਰ ਆ ਤੇ ਦੂਸਰੇ ਹੁੱਕੇ ਜਿਹੜੇ ਆ ਨਾ ਜਗਰਾਵਾਂ ਦੇ ਮਸ਼ਹੂਰ ਆ। ਤੇ ਮੇਰੇ ਤੇ ਇੱਕ ਗੌਰਮੈਂਟ ਕਾਲਜ ਚ ਟੀਚਰ ਵੀ ਜਿਹੜੇ ਸਟੈਟ ਦੇ ਆ ਨਾ ਰਸੀਦ ਸਾਹਿਬ, ਉਹ ਵੀ ਜਗਰਾਵਾਂ ਦੇ, ਤੇ ਉਹਨਾਂ ਨੂੰ ਮੈਂ ਬੜਾ ਤੰਬਾਕੂ ਲਿਜਾ ਕੇ ਦਿੱਤਾ, ਤੇ ਬੜੀ ਉਹ ਕਹਿੰਦੇ ਹੁੰਦੇ ਸੀ ਵੀ ਅਸਲਮ ਆ ਨਾ ਜਦੋਂ ਹੋਵੇ ਤੇ ਹੁੱਕਾ ਪੀਣ ਦਾ ਮਜ਼ਾ ਨਹੀਂ ਆਉਂਦਾ, ਤੇ ਬੜੀ ਮੁਹੱਬਤ ਕਰਦੇ ਸੀ। ਰਾਣਾ ਸਾਹਿਬ ਪਿੰਡ ਦੇ ਵਿੱਚ ਨਾ ਅਕਸਰ ਸਾਡੇ ਹੋਰ ਵੀ, ਮੇਰੇ ਵਾਲਦ ਸਾਹਿਬ ਦਾ ਨਾਂ ਖਾਲਦ ਹੈ, ਹੋਰ ਵੀ ਖਾਲਦ ਹੈਗੇ ਆ, ਲੇਕਿਨ ਸਾਡੇ ਪਿੰਡ ਦੇ ਵਿੱਚ ਜਿਹੜੀ ਸਾਡੀ ਪਹਿਚਾਣ ਆ ਨਾ, ਉਹੀ ਆਣ ਕੇ ਪੁੱਛਦੇ ਆ ਵੀ ਖਾਲਦ ਨੂੰ ਮਿਲਣਾ ਜਾਂ ਖਾਲਦ ਦੇ ਘਰ ਜਾਣਾ, ਟੇਰੇ ਜਾਣਾ। ਉਹ ਜਿਹੜਾ ਵੀ ਬੰਦਾ ਪੁੱਛੂਗਾ ਨਾ ਵੀ ਤੁਸੀਂ ਕਿਹੜੇ ਖਾਲਦ ਦੇ ਜਾਣਾ, ਉਹ ਅੱਗੇ ਦੱਸਦਾ ਵੀ ਇੱਕ ਖਾਲਦ ਫਲਾਂ ਦਾ ਵਾ, ਖਾਲਦ ਲੁਧਿਆਣਿਆਂ ਦਾ, ਤੁਸੀਂ ਕਿਹੜੇ ਜਾਣਾ। ਉਹ ਫਿਰ ਦੱਸਦੇ ਵੀ ਖਾਲਦ ਲੁਧਿਆਣਾ, ਦੱਸਦੇ ਵੀ ਉਹ ਫਲਾਂ ਡੇਰਾ ਬਾਰੋਬਾਰ ਜਾਓ ਤੁਸੀਂ। ਯਾਨੀ ਕਿ ਸਾਡੀ ਇਹ ਪਛਾਣ ਆ, ਸਾਡੀ ਹੋਰ ਵੀ ਇੱਥੇ ਲੁਧਿਆਣੇ ਜਿਹੜੇ ਵਾਲੇ ਨੇ ਕਾਫੀ ਸਾਰੇ ਸਾਡੇ ਪਿੰਡ ਦੇ ਵਿੱਚ ਬੈਠੇ ਆ। ਇਹ ਤੁਸੀਂ ਵੰਡਿਆਂ ਵੇਲੇ ਆਏ ਆ ਕਿ ਇਹ ਪਹਿਲਾਂ ਦੇ ਆਏ ਆ? ਨਹੀਂ ਇਹ ਸਾਡੀਆਂ ਜੀ, ਅਸੀਂ ਵੰਡਾਂ ਵੇਲੇ ਇੱਥੇ ਆਏ। ਹਾਂਜੀ ਵੰਡਾਂ ਜਦੋਂ ਹੋਈ ਸਾਡੇ ਦਾਦੇ ਦਾਦੇ ਉਦੋਂ ਆਏ। ਇੱਕ ਹੋਰ ਸੀ ਬੜਾ ਸਵਾਲ ਕਿ ਹੁਣ ਇਹ ਤਾਂ ਬੜੀ ਖੁਸ਼ੀ ਵਾਲੀ ਗੱਲ ਆ ਕਿ ਹੁਣ ਸਾਡੇ ਬਹੁਤ ਸਾਰੇ ਲੋਕੀ ਨਾ ਪੰਜਾਬੀ ਲਾ ਰਹੇ ਆ, ਉਹ ਆਪਣੀ ਗੱਲ ਪੰਜਾਬੀ 'ਚ ਕਰ ਰਹੇ ਆ, ਪਰ ਇੱਕ ਮਸਲਾ ਹੈ ਕਿ ਉਹ ਕੈਮਰੇ ਦੇ ਸਾਹਮਣੇ ਤਾਂ ਪੰਜਾਬੀ 'ਚ ਗੱਲ ਕਰਦੇ ਆ ਤੇ ਘਰ 'ਚ ਆਪਣੇ ਨਿਆਣਿਆਂ ਨਾਲ ਨਾ ਗੱਲ ਉਰਦੂ 'ਚ ਕਰਦੇ ਆ। ਬਿਲਕੁਲ ਸਹੀ ਹੈ ਵੀ ਜਦੋਂ ਤੁਸੀਂ ਆਪਣੇ ਨਿਆਣਿਆਂ ਨੂੰ ਨਹੀਂ ਅੱਗੇ ਪੰਜਾਬੀ 'ਚ ਤੋਰਨਾ, ਤੇ ਤੁਸੀਂ ਦੂਸਰੇ ਲੋਕਾਂ ਨੂੰ ਕਿੰਨਾ ਕਿ ਯਾਨੀ ਕਿ ਪੰਜਾਬੀ 'ਚ ਜਿਹੜਾ ਟੋਰੋਗੇ, ਤੇ ਤੁਸੀਂ ਦੱਸੋ ਵੀ ਤੁਹਾਡੇ ਕੀ ਸੂਰਤ ਹਾਲ। ਬਿਲਕੁਲ ਜੀ, ਬਹੁਤ ਵਧੀਆ ਰਾਣਾ ਸਾਹਿਬ ਤੁਸੀਂ ਸਵਾਲ ਕੀਤਾ, ਤੇ ਮੈਂ ਦੱਸਣਾ ਚਾਹਾਂਗਾ ਇਹੀ ਗੱਲ ਰਾਣਾ ਸਾਹਿਬ ਦੀ ਆ ਕਿ ਲੋਕ ਚਾਹੁੰਦੇ ਤਾਂ ਹੈਗੇ ਆ ਕਿ ਪੰਜਾਬੀ ਦੇ ਜ਼ਰੀਏ ਸਾਡੀ ਪਛਾਣ ਬਣੇ, ਲੇਕਿਨ ਅਗਰ ਅਸੀਂ ਉਹਨਾਂ ਦੇ ਘਰਾਂ ਦਾ ਮਾਹੌਲ, ਉਹਨਾਂ ਦੇ ਬੱਚਿਆਂ ਦਾ ਮਾਹੌਲ ਦੇਖੀਏ, ਤੇ ਫਿਰ ਉਹ ਬਾਈ ਜੀ ਜਮਾਂ ਹੀ ਟੋਟਲ ਪਤਾ ਲੱਗਦਾ ਵੀ ਇਹ ਤੇ ਬਈ ਤੋਂ ਕਹਿੰਦੇ ਨਾ ਸਿਆਣੇ ਕਹਿੰਦੇ ਇੱਕ ਮਿਸਾਲ ਆ ਵੀ ਉੱਚੀ ਦੁਕਾਨ ਫੀਕਾ ਪਕਵਾਨ, ਬਾਹਰ ਕੁਛ ਆ ਅੰਦਰ ਕੁਛ ਆ, ਕਹਿੰਦੇ ਉੱਤੋਂ ਟੀਪ ਟਾਪ ਵਿੱਚੋਂ ਹੈਦਰਾਬਾਦ। ਉਹ ਰਾਣਾ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ ਮੇਰੇ ਘਰ ਦੇ ਵਿੱਚ ਯਕੀਨ ਕਰੋ, ਮੈਂ ਅੱਜ ਤੱਕ ਆਪਣੇ ਬੱਚਿਆਂ ਨਾਲ ਉਰਦੂ ਨਹੀਂ ਬੋਲੀ। ਮੇਰੇ ਬੱਚੇ ਐਜੂਕੇਟਡ ਸਕੂਲ ਪੜ੍ਹਦੇ ਟੋਬੇ, ਅੱਜ ਤੱਕ ਮੈਂ ਨਹੀਂ ਆਪਣੇ ਬੱਚਿਆਂ ਦੇ ਨਾਲ ਉਰਦੂ ਬੋਲੀ। ਲੇਕਿਨ ਇਹ ਆ ਕਿ ਬੱਚੇ ਸਕੂਲ ਜਾਂਦੇ ਆ, ਬਿਲਕੁਲ ਬੱਚੇ ਸਕੂਲ ਜਾਂਦੇ ਆ, ਜਿਹੜੀ ਜ਼ੁਬਾਨ ਉੱਥੇ ਸਿੱਖ ਕੇ ਆਉਂਦੇ। ਮੈਂ ਕਹਿੰਦਾ ਕਿ ਜਿਹੜੇ ਬੰਦੇ ਆਪਣੇ ਬੱਚਿਆਂ ਨੂੰ ਉਰਦੂ ਸਿਖਾਉਂਦੇ ਆ ਨਾ ਰਾਣਾ ਸਾਹਿਬ, ਉਹਨਾਂ ਨਾਲੋਂ ਮੇਰੇ ਬੱਚੇ ਜ਼ਿਆਦਾ ਅੱਛੀ ਉਰਦੂ ਬੋਲੇ। ਲੇਕਿਨ ਘਰ ਦੇ ਵਿੱਚ ਮੈਂ ਗੱਲ ਕਰਦਾ ਆਪਣੀ, ਉਹ ਆਪਣੇ ਦਾਦਕਿਆਂ ਨਾਲ ਗੱਲ ਕਰਦੇ ਆ, ਚਾਚਿਆਂ ਨਾਲ ਗੱਲ ਕਰਦੇ, ਠੋਸ ਪੰਜਾਬੀ ਉਹ ਗੱਲ ਕਰਨੀ ਆ, ਪੜ੍ਹਦੇ ਲਿਖਦੇ ਆ, ਬੋਲਦੇ ਆ, ਬੰਦਾ ਪਛਾਣ ਨਹੀਂ ਸਕਦਾ। ਅਗਰ ਉਰਦੂ ਵਾਲਾ ਹੋਵੇ ਤਾਂ ਉਰਦੂ ਤਰ੍ਹਾਂ ਬੋਲਣ ਲੱਗ ਪੈਂਦੇ ਆ, ਲੇਕਿਨ ਘਰ ਦੇ ਵਿੱਚ ਰਾਣਾ ਸਾਹਿਬ ਪੰਜਾਬੀ ਹੀ ਬੋਲਦੇ। ਇੱਥੇ ਇੱਕ ਬੜਾ ਨੁਕਸਾਨ ਆ ਜਿਹਦਾ ਕਿ ਹਲੇ ਲੋਕੀ ਨਾ ਅਹਿਸਾਸ ਨਹੀਂ ਕਰਦੇ। ਜ਼ਬਾਨ ਜਿਹੜੀ ਹੁੰਦੀ ਆ ਨਾ, ਇਹ ਕਮਿਊਨੀਕੇਸ਼ਨ ਦਾ ਜ਼ਰੀਆ ਵਾ। ਹੁਣ ਦਾਦਾ ਦਾਦੀ ਨਾਨਾ ਨਾਨੀ ਦੀ ਜ਼ਬਾਨ ਆ ਪੰਜਾਬੀ, ਪੋਤੇ ਪੋਤੀ ਦੋਤੇ ਦੋਤੀ ਦੀ ਜ਼ਬਾਨ ਆ ਉਰਦੂ,
ਉਹਨਾਂ ਦਾ ਕਨੈਕਸ਼ਨ ਨਹੀਂ ਜੁੜਦਾ ਹੈ ਉਸ ਹਿਸਾਬ 'ਚ ਜਿਸ ਤਰ੍ਹਾਂ ਕਿ ਜੁੜਨਾ ਚਾਹੀਦਾ ਵਾ। ਜਦੋਂ ਤੱਕ ਉਹਨਾਂ ਦੀ, ਕਿਉਂਕਿ ਹੁਣ ਬਜ਼ੁਰਗ ਤਾਂ ਇਸ ਲੈਵਲ ਤੇ ਨਹੀਂ ਹੈ ਕਿ ਉਹ ਹੁਣ ਦੁਬਾਰਾ ਜਿਹੜਾ ਵਾ ਨਾ ਉਰਦੂ ਸਿੱਖ ਸਕਣ। ਇਹ ਤਾਂ ਨਿਆਣਿਆਂ ਨੂੰ ਦੇਖੋ, ਜ਼ਬਾਨ ਕੋਈ ਨਹੀਂ, ਉਰਦੂ ਪੜ੍ਹੀ ਆ ਸਾਰੀ ਉਮਰ, ਹੋਰ ਵੀ 2-4 ਜ਼ਬਾਨਾਂ, ਅੰਗਰੇਜ਼ੀ ਵੀ ਗੁਜ਼ਾਰੇ ਜੋਗੀ ਹੈ, 2-4 ਜ਼ਬਾਨਾਂ ਹੋਰ ਵੀ ਗੁਜ਼ਾਰੇ ਜੋਗੀਆਂ ਹੈ। ਲੇਕਿਨ ਆਪਣੇ ਘਰ 'ਚ ਆਪਣੇ ਬੇਲੀਆਂ ਨਾਲ ਦੂਸਰੇ ਜਿੱਥੇ ਕਿ ਤੁਹਾਡੀ ਮਜਬੂਰੀ ਨਹੀਂ। ਹਾਂ, ਇੱਕ ਬੰਦਾ ਵਾ ਜਿਹਨੂੰ ਮਜਬੂਰੀ ਹੈ, ਜਿਹਨੂੰ ਪੰਜਾਬੀ ਨਹੀਂ ਸਮਝਦਾ, ਉਹਦੇ ਨਾਲ ਤੁਸੀਂ ਗੱਲ ਕਰੋਗੇ ਜਿਹੜੀ ਵੀ ਉਹ ਜ਼ਬਾਨ ਕਰਦਾ ਵਾ। ਕਹਿੰਦੇ ਆ ਕਿ 2 ਚੀਜ਼ਾਂ ਵਾ ਨਾ ਜਿਹੜੀਆਂ ਖਾਸ ਬੰਦਾ ਆਪਣੀ ਜ਼ਬਾਨ 'ਚ ਦੇਖਦਾ ਵਾ, ਸੋਚਦਾ ਬੰਦਾ ਆਪਣੀ। ਹੁਣ ਉਹੀ ਤੁਸੀਂ ਗੱਲ ਕਰ ਰਹੇ ਸੀ ਨਾ ਕੁਝ ਦੇਰ ਪਹਿਲੇ ਕਿ ਰਵਾਨੀ ਨਹੀਂ, ਮੈਂ ਕਿਹਾ ਅਸਲ 'ਚ ਇੱਕ ਵਿੱਚ ਟਰਾਂਸਲੇਟਰ ਪੈ ਜਾਂਦਾ। ਜਦੋਂ ਟਰਾਂਸਲੇਟਰ ਪੈ ਜਾਂਦਾ ਨਾ, ਦਿਮਾਗ ਦੀ ਪ੍ਰੋਸੈਸਿੰਗ ਸਪੀਡ ਘਟ ਜਾਂਦੀ ਹੈ। ਉਹ ਗੱਲ ਫਿਰ ਉਨੀ ਰਵਾਨੀ ਨਾਲ ਨਹੀਂ ਚੱਲਦੀ ਹੈ ਜਿਤਨੀ ਕਿ, ਕਿਉਂਕਿ ਜਦੋਂ ਤੁਸੀਂ ਪੰਜਾਬੀ, ਤੁਹਾਡੀ ਸੋਚ ਪੰਜਾਬੀ ਆ, ਤੁਸੀਂ ਬੋਲ ਪੰਜਾਬੀ ਰਹੇ ਆ, ਕੋਈ ਵਿੱਚ ਕੋਈ ਹੋਰ ਨਹੀਂ ਹੈ, ਟਰਾਂਸਲੇਟਰ ਨਹੀਂ ਹੈ। ਜਦੋਂ ਤੁਸੀਂ ਸੋਚ ਪੰਜਾਬੀ 'ਚ ਰਹੇ ਆ, ਬੋਲ ਉਰਦੂ ਰਹੇ ਆ, ਵਿੱਚ ਇੱਕ ਟਰਾਂਸਲੇਟਰ ਆ ਜਾਂਦਾ ਵਾ। ਤੇ ਉਹ ਫਿਰ ਜਿਸ ਤਰ੍ਹਾਂ ਕੰਪਿਊਟਰ ਵਾਲੇ ਕਹਿੰਦੇ ਆ ਵੀ ਕੰਪਾਈਲਰ ਆ ਗਿਆ ਤੇ ਫਲਾਂ ਆ ਗਿਆ, ਤੇ ਉਹ ਸਪੀਡ ਫਿਰ ਘਟ ਜਾਂਦੀ। ਨਹੀਂ, ਇਹ ਬੜੀ ਗੱਲ ਹੈ ਜੀ। ਇਹਨਾਂ ਨੇ ਜਿੱਦਾਂ ਦੱਸਿਆ ਕਿ ਘਰ ਦੇ ਵਿੱਚ ਬੱਚੇ ਜਿਹੜੇ ਆ ਉਹ ਪੰਜਾਬੀ ਬੋਲਦੇ ਆ। ਸਾਡੇ ਇੱਥੇ ਤਾਂ ਜੀ ਅਸਦ ਭਾਈ ਕੋਈ ਪੰਜਾਬੀ ਵਾਲਾ ਨਿਆਣਾ ਜਿਹੜਾ ਨਾ ਉਹ ਨਹੀਂ ਲੱਭਦਾ। ਅਸੀਂ ਤਾਂ ਘਰ ਬੜੀ ਕੋਸ਼ਿਸ਼ ਕਰਦੇ ਆ, ਪਰ ਕੀ ਕਰੀਏ ਕਿ ਮਾਵਾਂ ਜਿਹੜੀਆਂ ਨਾ ਉਹ ਉਰਦੂ ਦੇ ਉਹਦੇ 'ਚ ਲੱਗੀਆਂ ਹੋਈਆਂ। ਹੁਣ ਸਿਖਾਈਏ ਵੀ ਨਾ ਤਾਂ ਵੀ, ਲੇਕਿਨ ਹੁਣ ਇਹ ਸਾਲ 1.5 ਸਾਲ ਆ ਨਾ ਜਿਹੜਾ, ਇਹਦੇ ਵਿੱਚ ਇਹ ਹੋਇਆ ਵੀ ਮੈਂ ਇਹ ਦੇਖਿਆ ਵੀ ਬਹੁਤ ਸਾਰੇ ਲੋਕ ਜਿਹੜੇ ਆ ਨਾ ਉਹ ਹੁਣ ਇਹ ਗੱਲ ਨੂੰ ਚਾਹਣ ਲੱਗ ਗਏ ਕਿ ਯਾਰ ਪੰਜਾਬੀ ਕੋਈ ਐਡੀ ਉਹ ਨਹੀਂ ਹੈ ਤੇ ਇਹਨੂੰ ਕੀਤਾ ਜਾਵੇ ਜਾਂ ਛੱਡਿਆ ਜਾਵੇ। ਹੁਣ ਬੰਦੇ ਬੋਲਣਾ ਪਸੰਦ ਵੀ ਕਰਦੇ ਆ ਤੇ ਬੰਦਿਆਂ ਨੂੰ ਹੁਣ ਸੋਹਣੀ ਵੀ ਲੱਗਦੀ ਹੈ। ਤੇ ਤੁਹਾਡਾ ਆ ਜਿਹੜਾ ਰੂਪ ਆ ਤੁਹਾਡਾ ਜੀ, ਆ ਪੱਗ ਮਾਸ਼ਾਅੱਲਾ, ਇਹ ਜਿਹੜਾ ਸਟਾਈਲ ਆ ਨਾ ਜੀ, ਆ ਪੱਗ ਵਾਲਾ ਇੰਜ ਕਰਕੇ ਉੱਤੋਂ ਸਿੱਧਣੀ, ਇਹ ਵੀ ਮੇਰਾ ਖਿਆਲ ਹੈ ਪਿੱਛੋਂ ਲੁੱਤੇ ਹਾਣੀਆਂ। ਨਹੀਂ, ਇਹ ਮਾਲਵੇ ਦਾ ਜਿਹੜਾ ਇਹਦਾ ਰਾਣਾ ਸਾਹਿਬ ਕੋਈ ਨਹੀਂ, ਇਦਾਂ ਹੀ ਅਚਾਨਕ ਇਦਾਂ ਹੀ ਸੀਗਾ, ਸਾਫਾ ਰੱਖਿਆ ਹੁੰਦਾ ਸੀ ਉਹ, ਮੈਂ ਇਦਾਂ ਰੱਖਿਆ, ਇਦਾਂ ਹੀ ਕਰ ਲਿਆ ਨਾ ਆਮ ਰੂਟੀਨ ਦੇ ਵਿੱਚ। ਤੇ ਉਹ ਮੈਂ ਜਦੋਂ ਕੀਤਾ, ਕਈਆਂ ਦੋਸਤਾਂ ਨੇ ਮਿਲੇ, ਉਹਨੇ ਕਿਹਾ ਵੀ ਆਹ ਸਟਾਈਲ ਠੀਕ, ਹਾਂ ਸੋਹਣਾ ਲੱਗਦਾ। ਮੈਂ ਕਿਹਾ ਜੀ ਵੀ ਗੱਲ ਇਹ ਵੀ ਜਿਹੜੀ ਸ਼ੈ ਅਸੀਂ ਪਾਈ ਆ, ਦੇਖੀ ਆ, ਉਹ ਸਾਨੂੰ ਤੇ ਨਹੀਂ ਪਤਾ ਹੈਗਾ ਵੀ ਅਸੀਂ ਕਿੱਦਾਂ ਦੇ ਲੱਗਦੇ। ਜਿਹੜਾ ਬੰਦਾ ਬਾਹਰੋਂ ਤੁਹਾਨੂੰ ਪਰਖਦਾ ਨਾ ਜੀ, ਉਹ ਪਤਾ ਲੱਗਦਾ ਕਿ ਨਹੀਂ ਉਹ ਯਾਰ ਇੱਕ ਚੀਜ਼ ਅੱਛੀ। ਕਹਾਵਤ ਵੀ ਹੈ ਨਾ, ਕਹਿੰਦੇ ਖਾਈਏ ਮਨ ਭਾਂਦਾ, ਪਹਿਨੀਏ ਜੱਗ ਭਾਂਦਾ। ਆ ਖੁੱਸਾ, ਤੇ ਇਹ ਵੀ ਸ਼ੌਕ ਆ ਜੀ ਬੜਾ। ਮੈਂ ਦੱਸਦਾ ਬਿਲਕੁਲ ਖੁੱਸਾ ਦਾ, ਮੈਂ ਰਾਣਾ ਸਾਹਿਬ ਤੁਹਾਨੂੰ ਦੱਸਦਾ ਕਿ ਮੈਂ ਛੋਟੇ ਹੁੰਦਾ ਦੇਖਦਾ ਆ ਕਿ ਮੇਰੇ ਵਾਲਦ ਸਾਹਿਬ ਨਾ, ਮੇਰੀ ਤਕਰੀਬਨ ਹੁਣ 40 ਸਾਲ ਉਮਰ ਹੋ ਚੱਲੀ ਆ, ਮੈਂ ਆਪਣੇ ਵਾਲਦ ਸਾਹਿਬ ਨੂੰ ਖੁੱਸੇ ਦੇ ਵਿੱਚ ਦੇਖਿਆ। ਸੂਟ ਉਹਨਾਂ ਨੇ ਪਾਇਆ ਖੱਦਰ ਦਾ ਤੇ ਕਾਟਨ ਦਾ, ਤੇ ਜੁੱਤੀ ਪਾਈ ਉਹਨਾਂ ਨੇ ਖੁੱਸੇ। ਅੱਜ ਵੀ ਮਾਸ਼ਾਅੱਲਾ ਹਯਾਤ ਆ, ਤੰਦਰੁਸਤ, ਅੱਲਾਹ ਪਾਕ ਮਾਸ਼ਾਅੱਲਾ ਜ਼ਿੰਦਗੀ ਕਰੇ ਜੀ। ਸਾਰੇ ਵੀ ਜਿੰਨੇ ਵੀ ਸਾਡੇ ਦੋਸਤ ਦੇਖਦੇ ਆ, ਜਿੰਨੇ ਵੀ ਸਾਡੇ ਭਾਈ ਬੈਠੇ ਆ, ਜਿਨ੍ਹਾਂ ਦੇ ਵਾਲਿदैन ਜ਼ਿੰਦਾ, ਅੱਲਾਹ ਪਾਕ ਨੂੰ ਲੰਬੀਆਂ ਸਿਹਤ ਤੰਦਰੁਸਤੀਆਂ ਵਾਲੀਆਂ ਜ਼ਿੰਦਗੀਆਂ ਦਾ, ਤੇ ਜਿਨ੍ਹਾਂ ਦੇ ਕੋਈ ਫੌਤ ਹੋ ਗਿਆ, ਇੱਕ ਹੋ ਗਿਆ ਜਾਂ ਦੋਨੇ ਹੋ ਗਿਆ, ਅੱਲਾਹ ਪਾਕ ਉਹਨਾਂ ਦਾ ਆਖਰੀ ਠਿਕਾਣਾ ਜਿਹੜਾ ਸਕੂਨ ਵਾਲਾ ਤੇ ਬਗੈਰ ਹਿਸਾਬ ਤੋਂ ਜਿੰਦ ਜਾਣ। ਮੈਂ ਗੱਲ ਕਰਦਾ ਸੀ ਵਾਲਦ ਸਾਹਿਬ ਦੀ ਜੀ, ਵਾਲਦ ਸਾਹਿਬ 74-75 ਸਾਲ ਦੀ ਉਮਰ ਹੋ ਗਈ, ਉਹ ਅੱਜ ਵੀ ਖੁੱਸਾ ਪਾਉਣਾ, ਤੇ ਅੱਜ ਵੀ ਉਹ ਸਿਰ ਤੇ ਸਾਫਾ ਬੰਨਣਾ, ਅੱਜ ਵੀ ਉਹਨਾਂ ਦਾ ਉਹੀ ਸਟਾਈਲ ਹੈ। ਮੈਂ ਉਹਨਾਂ ਨੂੰ ਕਾਪੀ ਕੀਤਾ। ਮੈਂ ਤੁਹਾਡੇ ਸਾਥਤ ਨਾਲ ਇੱਕ ਗੱਲ ਹੋਰ ਵਧਾਉਣਾ ਕਿ ਬੰਦੇ ਸਾਹਿਬ ਬਹੁਤ ਗੱਲਾਂ ਕਰਦੇ ਆ ਵੀ ਮੇਰਾ ਆਈਡੀਅਲ ਫਲਾਂ, ਮੇਰਾ ਆਈਡੀਅਲ ਫਲਾਂ। ਮੈਂ ਕਹਿੰਦਾ ਤੁਹਾਡੇ ਇਸ ਫੋਰਮ ਤੇ ਮੈਂ ਕਹਿੰਦਾ ਕਿ ਮੇਰਾ ਆਈਡੀਅਲ ਮੇਰਾ ਫਲਾਂ। ਕਿਆ ਬਾਤ। ਦੇਖੋ, ਪਹਿਲਾ ਆਈਡੀਅਲ ਜਿਹੜਾ ਹੁੰਦਾ ਨਾ ਨਿਆਣੇ ਦਾ, ਜਾਂ ਬਾਪ ਹੁੰਦਾ ਵਾ ਜਾਂ ਫਿਰ ਬੜਾ ਭਾਈ ਹੁੰਦਾ ਹੈ, ਉਹ ਬਾਅਦ ਵਿੱਚ ਕੋਈ ਤੀਸਰਾ ਚੌਥਾ ਹੋ ਸਕਦਾ ਵਾ, ਪਹਿਲੇ 2 ਜਿਹੜੇ ਆ ਨਾ ਉਹੀ ਆਈਡੀਅਲ। ਠੀਕ ਆ। ਤੇ ਤੁਸੀਂ ਜਿਹੜੀ ਗੱਲ ਕੀਤੀ ਨਾ ਆ ਜੁੱਤੀ ਵਾਲੀ, ਵੀ ਇੰਨੀ ਦੇਰ ਤੋਂ, ਕੱਲ ਅਸੀਂ ਇੱਕ ਮੋਚੇ ਦੀ ਅਸੀਂ ਵੀਡੀਓ ਬਣਾਈ ਸੀਗੀ ਅੰਜਮ ਸਰੋਇਆ ਸਾਹਿਬ ਨੇ, ਤੇ ਉਹਨਾਂ ਨੇ ਵਿੱਚ ਗੱਲ ਕੀਤੀ ਸੀ ਕਿ ਜੁੱਤੀ ਜਿਹੜੀ ਹੈ ਮੁੱਠੀਆਂ ਭਰਦੀ ਹੈ, ਜਿਹੜੀ ਮੋਚੀ ਜੁੱਤੀ ਹੈ। ਗੱਲ ਸਹੀ ਹੈ? ਬਸ ਉਹ ਪਤਾ ਨਹੀਂ ਹੁਣ ਕੀ ਹਿਸਾਬ ਤਾਂ, ਮੈਨੂੰ ਤਾਂ ਏਡਾ ਕੋ ਮਹਿਸੂਸ ਨਹੀਂ ਲੈਦਰ ਹੁੰਦਾ ਨਾ, ਸਕੂਨ ਦਿੰਦੀ ਆ ਪੈਰ ਨੂੰ, ਦੂਜੀ ਜੁੱਤੀ ਪਾਉਣ ਨੂੰ। ਲੇਕਿਨ ਰਾਣਾ ਸਾਹਿਬ ਖੋਲ ਮੈਂ ਗੱਲ ਹੁੰਦਾ, ਇਹ ਸਕੂਨ ਆ ਬਿਲਕੁਲ ਬੰਦੇ ਨੂੰ। ਇਹ ਨਹੀਂ ਹੈ ਕਿ ਬੰਦਾ ਜਿਵੇਂ ਨਾ ਪੈਰ ਖਾਲੀ ਹੁੰਦਾ ਕੋਈ ਸ਼ੈ ਪਾਣ ਹੈ ਸਕੂਨ, ਲੇਕਿਨ ਹਰ ਬੰਦਾ ਖੁੱਸਾ ਪਾ ਕੇ ਚੱਲ ਬਣੀ ਰਹਿਣਾ। ਇੱਕ ਮੈਂ ਦੱਸਦਾ ਚੱਲਦਾ, ਓਪਨ ਸਿਲਾਈ, ਖੁੱਲੀ ਸਿਲਾਈ ਹੁੰਦੀ ਉੱਪਰ, ਅਗਰ ਤੁਸੀਂ ਬੰਦੇ ਨੂੰ ਚੱਲਣਾ ਨਹੀਂ ਹੁੰਦਾ, ਖੁੱਸਾ ਪਾ ਲੇਗਾ, ਇੱਕ ਵਾਰੀ ਪੈਰ ਦਾ ਘੱਸਾ ਲੱਗਿਆ ਜ਼ਮੀਨ ਦਾ, ਸਿਲਾਈਆਂ ਔਖਣੀਆਂ ਤੇ ਖੁੱਸੇ ਹੋਣੀ ਫਨਾਹ ਹੋ ਗਏ। ਤੇ ਹਰ ਬੰਦੇ ਦਾ ਕੰਮ ਵੀ ਨਹੀਂ ਹੈਗਾ ਇਹਨੂੰ ਪਾਉਣਾ, ਸਿੱਧੀ ਚਾਲ ਵਾਲਾ ਹੋਵੇ ਤੇ ਪੈਰ ਚੱਕ ਕੇ ਰੱਖਣ ਵਾਲਾ ਬੰਦਾ ਉਹ ਖੁੱਸਾ ਸਾਜਦਾ ਜੀ। ਹੁਣ ਬੰਦਿਆਂ ਨੇ ਸੁਣ ਤਾਂ ਲਈ ਹੋਣੀ ਵੀ ਪੰਜਾਬੀ ਤੁਹਾਡੀ ਕਿੱਡੀ ਸੋਹਣੀ ਆ,
ਇਹ ਟਿਕਟੌਕ ਲੈ ਤੇ ਇੱਧਰ ਆਉਣ ਦਾ ਤੁਹਾਡਾ ਹਿਸਾਬ ਕਿਤਾਬ ਕਦੋਂ ਲੱਗਿਆ, ਕਦੋਂ ਤੁਹਾਡਾ ਜੀ ਕੀਤਾ ਕਿ ਯਾਰ ਮੈਨੂੰ ਵੀ ਆ ਟਿਕਟੌਕ ਬਣਾਉਣੀਆਂ ਚਾਹੀਦੀਆਂ ਜਾਂ ਫੇਸਬੁੱਕ, YouTube? ਇਹ ਨਾ ਬਈ ਤਕਰੀਬਨ ਕੋਈ 4 ਮਹੀਨੇ ਹੋ ਗਿਆ, ਮੈਂ ਇਦਾਂ ਹੀ ਬੈਠਾ, ਮੇਰੇ ਯਾਰ ਬੇਲੀ ਨਾ ਮੇਰੇ ਜਿਹੜੇ ਲੰਗੋਟੀਏ ਯਾਰ ਹੁੰਦੇ ਨੇ, ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਬੈਠੇ ਸੀ। ਤੇ ਉਹਨੇ ਮੈਨੂੰ ਕਿਹਾ ਯਾਰ ਵੀ ਬੋਲ ਚਾਲ ਤੇ ਲੈਨੇ ਆ ਆਪਾਂ, ਤੇ ਤੂੰ ਵੀਡੀਓ ਸ਼ੁਰੂ ਬਣਾ ਲਿਆ ਕਰ। ਮੈਂ ਕਿਹਾ ਯਾਰ ਵੀ ਕਦੀ ਬਣਾਈ ਤਾਂ ਨਹੀਂ ਹੈਗੀ। ਤੇ ਉਹ ਦੋਸਤ ਮੇਰਾ ਕਹਿੰਦਾ ਵੀ ਚਲੋ ਜੀ ਸ਼ੁਰੂ ਕਰੋ। ਤੇ ਉਹ ਮੈਂ ਨਾ ਫਿਰ ਵੀਡੀਓ ਮੇਰੇ ਜ਼ਿਹਨ 'ਚ, ਮੈਂ ਕਿਹਾ ਚਲੋ ਬਣਾ ਲਾਂਗੇ। ਮੈਂ ਘਰੇ ਚਲਾ ਗਿਆ ਤੇ ਮੈਨੂੰ ਨਾ ਉਹਦੀ ਗੱਲ ਦਿਮਾਗ 'ਚ ਰਹੀ। ਤੇ ਦੌਰ ਸੀਗਾ ਰਾਣਾ ਸਾਹਿਬ ਕਣਕ ਦਾ, ਤੇ ਕਣਕ ਘਰੇ ਹੀ ਪਈ ਸੀ। ਕਣਕ ਘਰੇ ਹੀ ਪਈ ਸੀ, ਕਣਕ ਨੇ ਬਹੁਤ YouTube ਬਣਾਏ ਆ। ਕਣਕ ਘਰੇ ਹੀ ਪਈ ਸੀ ਸਾਡੀ। ਤੇ ਉਹ ਬੜਾ ਮੈਨੂੰ ਦੁੱਖ ਲੱਗਿਆ। ਮੈਂ ਕਿਹਾ ਨਿਆਣਿਆਂ ਤਰ੍ਹਾਂ ਕਣਕ ਪਾਲੀ ਆ, ਤੇ ਮਗਰੋਂ ਤੇ ਸਾਨੂੰ ਉਹਨਾਂ ਨੇ ਪੁੱਛਿਆ, ਦੱਸਿਆ ਹੀ ਉੱਤੇ ਮੈਂ ਪਹਿਲੀ ਵੀਡੀਓ ਬਣਾਈ ਸੀ 3-4 ਮਿੰਟ ਦੀ। ਉਹ ਮੇਰੀ ਪਹਿਲੀ ਵੀਡੀਓ ਸੀ, ਉਹ ਤੋਂ ਫਿਰ ਸਟਾਰਟ ਹੋ ਗਿਆ ਜੀ ਦਿਲ ਜਿਹੜਾ ਨਾ ਵੀਡੀਓ ਬਣਾਈ। ਤੇ ਆਪਣਾ ਸ਼ੁਗਲ ਮੁਗਲ ਕੋਈ ਬਿਜ਼ਨਸ, ਕਾਰੋਬਾਰ ਕੀ ਹੈਗਾ, ਕੀ ਕਰਦੇ ਆ, ਇਹ ਵੀ ਦੱਸੋ। ਹਾਂਜੀ, ਮੈਂ ਰਾਣਾ ਸਾਹਿਬ ਜੌਬ ਕਰਦਾ, ਸਰਕਾਰੀ ਜੌਬ ਕਰਦਾ ਜੀ। ਤੇ ਬਾਕੀ ਘਰ ਦੇ ਵਿੱਚ ਜ਼ਿਮੀਂਦਾਰਾ ਹੈਗਾ ਜੀ, ਭਾਈ ਨਾਲ ਜ਼ਿਮੀਂਦਾਰਾ ਕਰਦੇ, ਵਾਲਦ ਸਾਹਿਬ ਨਾਲ ਜ਼ਿਮੀਂਦਾਰਾ ਕਰੀਦਾ ਜੀ। ਆਪਣੇ ਘਰ ਦੇ ਵਿੱਚ ਹੈਗੇ ਜ਼ਿਮੀਂਦਾਰਾ ਕਰੀਦਾ, ਤੇ ਨਾਲ ਜੌਬ ਕਰ ਰਹੇ ਹਾਂ। ਇਹ ਆਪਣਾ ਰਾਤੀ ਜ਼ਿੰਦਗੀ ਦਾ ਹੈ। ਇਹ ਜਿੱਦਾਂ ਆਪਣੇ ਉਧਰੋਂ ਚੜ੍ਹਦੇ ਪੰਜਾਬ ਤੋਂ ਇੱਧਰ ਵੀਰ ਆਉਂਦੇ ਆ, ਉਹਨਾਂ ਦੇ ਦਿਲ 'ਚ ਵੀ ਬੜੀ ਇੱਕ ਖੋਜ ਹੀ ਹੁੰਦੀ ਹੈ ਇੱਧਰ ਆਉਣ ਦੀ, ਪੁਰਾਣੀ ਜਗ੍ਹਾ ਦੇਖਣ ਦੀ, ਆਪਣੀ ਜਿਹੜੀ ਜਨਮ ਭੂਮੀ ਉਹਨਾਂ ਦੀ, ਜਿੱਥੇ ਬੰਦਾ ਪੈਦਾ ਹੋਇਆ। ਉਹ ਬਜ਼ੁਰਗ ਵੀ ਦੁਨੀਆ ਤੋਂ ਚਲੇ ਗਏ, ਲੇਕਿਨ ਅੱਗੇ ਜਿਹੜੀਆਂ ਔਲਾਦਾਂ ਦੂਸਰੀ ਤੀਸਰੀ ਪੀੜ੍ਹੀ ਦੇ ਵਿੱਚ ਵੀ ਬੰਦਿਆਂ ਦੇ ਦਿਲ ਵਿੱਚ ਵੀ ਅਸੀਂ ਪੰਜਾਬ ਆਈਏ ਦੇਖੀਏ। ਤੁਸੀਂ ਵੀ 47 'ਚ ਉੱਧਰੋਂ ਉੱਠ ਕੇ ਆਏ, ਤੇ ਕੀ ਇਹ ਜ਼ਾਹਰੀ ਗੱਲ ਆ, ਤੁਸੀਂ ਬਜ਼ੁਰਗਾਂ ਤੋਂ ਗੱਲਾਂ ਵੀ ਸੁਣੀਆਂ ਹੋਣੀਆਂ, ਆਪਣੇ ਪਿੰਡ ਬਾਰੇ ਵੀ ਸੁਣੀਆਂ ਹੋਣੀਆਂ, ਉੱਥੇ ਦੀਆਂ ਸੜਕਾਂ, ਗਲੀਆਂ, ਤੇ ਕੀ ਦਿਲ ਕਰਦਾ ਵੀ ਕਦੇ ਚੱਕਰ ਲਾਈਏ, ਉੱਧਰ ਵੀ ਜਾਈਏ? ਹਾਂਜੀ, ਤੁਸੀਂ ਬੜੀ ਵਧੀਆ ਗੱਲ ਕੀਤੀ। ਮੈਂ ਕਹਿੰਦਾ ਕਿ ਅਗਰ ਨਾ 5 ਭਾਈ ਆ ਬੰਦੇ, ਉਹਨਾਂ ਵਿੱਚੋਂ ਸਾਰੇ ਇੱਕੋ ਜਿਹੇ ਨਹੀਂ ਰਹਿਣਾ ਸਾਹਿਬ। ਲੇਕਿਨ ਇਹ ਕਿ ਮੈਂ ਤੇ ਕਹਿੰਦਾ ਹੁੰਦਾ ਕਿ ਯਾਰ ਵੀ ਜਿੱਥੇ ਸਾਡੇ ਦਾਦੇ ਪੜਦਾਦੇ ਰਹੇ ਆ, ਉਹਦੇ ਨਾਲ ਮੁਹੱਬਤ ਹੈ ਸਾਨੂੰ, ਤੇ ਦੇਖਣੀ ਚਾਹੀਦੀ ਆ ਵੀ ਉਹ ਉਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਸੀ, ਉਹਨਾਂ ਦੇ ਘਰ-ਬਾਰ ਕਿੱਦਾਂ ਦੇ ਸੀ, ਕਿਹੜਾ ਪਿੰਡ ਸੀ, ਤੇ ਕਿੱਦਾਂ ਉੱਥੇ ਰਹਿੰਦੇ ਰਹੇ ਨਾ ਆਪਣੀ ਜਗ੍ਹਾ। ਉਹਨਾਂ ਮੁਹੱਬਤ ਹੁੰਦੀ ਰਾਣਾ ਸਾਹਿਬ, ਜਿਹੜਾ ਬੰਦਾ ਜਿੱਥੇ ਰਹਿੰਦਾ ਵਾ ਨਾ, ਉਹਨਾਂ ਮੁਹੱਬਤ ਹੁੰਦੀ। ਤੇ ਮੇਰਾ ਵੀ ਦਿਲ ਕਰਦਾ ਕਿ ਯਾਰ ਬੰਦੇ ਦਾ ਕਿਤੇ ਟੂਰ ਲੱਗੇ, ਜਾਂ ਕੋਈ ਬੰਦਾ ਦੇਖੇ ਜਾ ਕੇ ਵੀ ਯਾਰ ਸਾਡੇ ਪੜਦਾਦੇ ਦਾਦੇ ਇੱਥੇ ਰਹੇ ਆ, ਉਹਨਾਂ ਦੇ ਘਰ ਆ, ਸਾਡਾ ਘਰ ਸੀ, ਸਾਡਾ ਪਿੰਡ ਸੀ, ਜ਼ਿਲ੍ਹਾ ਸੀ, ਤਹਿਸੀਲ ਸੀ ਨਾ। ਦਿਲ ਤੇ ਕਰਦਾ ਹੁੰਦਾ ਹਰ ਬੰਦੇ ਦਾ ਆਪਣੀ ਜਗ੍ਹਾ ਨੂੰ। ਹੁਣ ਮੈਂ ਦੱਸਦਾ ਕਿ ਅਕਸਰ ਇੱਕ ਮੈਂ ਵੀਡੀਓ ਵੀ ਬਣਾਈ ਸੀ, ਉਹਦੇ ਵਿੱਚ ਮੈਂ ਦੱਸਿਆ, ਮੈਂ ਕਿਹਾ ਵੀ ਬੰਦਾ ਜਿੱਥੇ ਮਰਜ਼ੀ ਆਪਣੇ ਘਰ ਤੋਂ ਰਾਣਾ ਸਾਹਿਬ ਦੂਰ ਚਲਾ ਜਾਏ, ਲੱਖਾਂ ਮੀਲ ਸਫ਼ਰ ਕਰਕੇ ਚਲਾ ਜਾਂਦਾ, ਲੇਕਿਨ ਉਹ ਪੈਸਾ ਵੀ ਕਮਾਉਂਦਾ, ਲੇਕਿਨ ਉਹਦੇ ਦਿਲ ਦੇ ਅੰਦਰ, ਦਿਮਾਗ ਦੇ ਅੰਦਰ ਇੱਕ ਗੱਲ ਹੁੰਦੀ ਹੈ ਕਿ ਯਾਰ ਮੈਂ 2 ਸਾਲ ਬਾਅਦ, 4 ਸਾਲ ਬਾਅਦ ਉਸ ਘਰ ਜਾਣਾ। ਉਹਦੇ ਅੰਦਰ ਉਸ ਘਰ ਦੀ ਚਾਹਤ ਜਿਹੜੀ ਨਾ ਜੀ, ਉਹਦੀ ਮਿੱਟੀ ਦੀ ਖੁਸ਼ਬੂ ਜਿਹੜੀ ਉਹਦੇ ਅੰਦਰ ਵਸੀ ਹੁੰਦੀ ਹੈ, ਉਹਨੂੰ ਕਿਤੇ ਜਾਣ ਨਹੀਂ, ਉਹ ਬੰਦਾ ਲਾਜ਼ਮੀ ਚਾਹੁੰਦਾ। ਇਸੇ ਤਰੀਕੇ ਨਾਲ ਇੱਕ ਜਿਹੜੀ ਸਾਡੀ ਵਿਰਾਸਤ ਬਦਲਦੀ ਆਈ, ਸਾਨੂੰ ਮਿਲਦੀ ਏ, ਸਾਡਾ ਪੜਦਾਦਾ ਦਾਦਾ, ਸਾਡੇ ਵਾਲਦ ਸਾਹਿਬ, ਹੁਣ ਸਾਡੇ ਕੋਲ ਖੂਨ ਤੇ ਇੱਕ ਲੜੀ ਦਾ ਚੱਲਦਾ ਆ ਰਿਹਾ ਨਾ, ਉਹ ਫਿਰ ਦਿਲ ਦੇ ਅੰਦਰ ਇੱਕ ਖਾਸ਼ ਤਾਂ ਹੁੰਦੀ ਹੈ ਕਿ ਯਾਰ ਉੱਥੇ ਜਾਣਾ ਚਾਹੀਦਾ, ਦੇਖੀਏ ਕੀ ਮਾਹੌਲ ਆ, ਅੱਜ ਕਿੱਦਾਂ ਦੀ ਤਬਦੀਲੀ, ਪਹਿਲਾਂ ਕਿੱਦਾਂ ਦੇ ਲੋਕ ਸੀ, ਕਿਆ ਹੈ ਦਿਲ ਦੇ ਵਿੱਚ ਤਾਂ ਹੈ, ਬਿਲਕੁਲ ਜਾਣਾ ਚਾਹੀਦਾ, ਦੇਖਣਾ ਚਾਹੀਦਾ। ਬੜੀ ਗੱਲ ਹੈ ਜੀ। ਹਾਂਜੀ ਰਾਣਾ ਸਾਹਿਬ, ਕੋਈ ਹੋਰ ਗੱਲਬਾਤ ਤੁਹਾਡੇ ਦਿਲ 'ਚ ਹੈਗੀ? ਬਸ ਉਹ ਜਿਹੜੀ ਗੱਲ ਕਰ ਰਹੇ ਸੀ ਨਾ ਵੀ ਦੇਖਣ ਦੀ, ਦੇਖੋ ਹੁਣ ਪਰਿੰਦੇ ਆ ਨਾ, ਉਹ ਸਰਦੀਆਂ 'ਚ ਆ ਜਾਂਦੇ, ਇੱਥੇ 6 ਮਹੀਨੇ ਰਹਿੰਦੇ ਆ, ਤੇ ਜਦੋਂ ਯਾਨੀ ਕਿ ਮੌਸਮ ਬਦਲਦਾ ਵਾ ਤੇ ਫਿਰ ਉਹ ਆਪਣੇ ਲੁੱਟ ਜਾਂਦੇ ਆ, ਤੇ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਕੇ ਆਉਂਦੇ ਆ। ਹਾਲਾਤ ਦੁਸ਼ਵਾਰ ਹੁੰਦੇ ਉਦੋਂ ਆ ਜਾਂਦੇ, ਜਦੋਂ ਹਾਲਾਤ ਪਤਾ ਹੁੰਦਾ ਠੀਕ ਹੋਏ ਆ, ਤੇ ਜਲਦੀ ਤੇ ਹਰ ਬੰਦੇ ਜਾਣਾ। ਬੜੀ ਸੋਹਣੀ ਗੱਲ ਕੀਤੀ ਹੈ। ਅੱਛਾ ਜੀ, ਅਸੀਂ ਤੁਹਾਡੇ ਤਹਿ ਦਿਲ ਤੋਂ ਨਾ ਮਸ਼ਕੂਰ ਹਾਂ, ਮਿਹਰਬਾਨ, ਤੁਹਾਡੀ ਮਿਹਰਬਾਨੀ ਕਰਦੇ ਹਾਂ ਤੁਹਾਡੀ, ਵੀ ਤੁਸੀਂ ਸਾਡੇ ਕੋਲ ਭਾਈ ਸ਼ਹਾਦ ਨੂੰ ਵੀ ਲੈ ਕੇ ਆਏ, ਇੱਥੇ ਸਾਡਾ ਮਾਣ ਵਧਾਇਆ, ਸਾਨੂੰ ਇੱਜ਼ਤ ਦਿੱਤੀ। ਤੇ ਹੁਣ ਆਪਾਂ ਚੱਲਾਂਗੇ ਜੀ ਅੰਜਮ ਸਰੋਇਆ ਵੀਰ ਦੇ ਵੀਡੀਓ ਦਾ ਜਿਹੜਾ ਇਖਤਤਾਮ ਆਪਾਂ ਉੱਥੇ ਜਾ ਕੇ ਕਰਾਂਗੇ, ਤੇ ਅਸੀਂ ਬਹੁਤ ਜਨਾਬ ਤੁਹਾਡੇ ਅਸੀਂ ਹਾਜ਼ਰ ਹਾਂ ਜੀ। ਅਸੀਂ ਤੇ ਭਾਈ ਖਾਲਦ ਰਾਣਾ ਸਾਹਿਬ ਬੈਠੇ ਆ ਜੀ। ਅਸੀਂ ਤੇ ਮੇਰਾ ਤੇ ਆਪਣਾ ਭਾਈ ਸ਼ਹਾਦ, ਮੇਰਾ ਲੰਗੋਟੀਆ ਯਾਰ ਜਿਹੜੇ ਹੁੰਦੇ ਨਾ ਪੁਰਾਣੇ ਯਾਰਾਂ 'ਚ, ਮੇਰਾ ਸ਼ਹਾਦ ਭਾਈ ਦਾ ਯਾਰ ਆ, ਤੇ ਮੇਰਾ ਜ਼ਿਆਦਾਤਰ ਇਹੀ ਜ਼ਿੰਦਗੀ ਦਾ ਸ਼ਡਿਊਲ ਵੀ ਇਹ ਰਿਹਾ ਸੀਗਾ ਯਾਰ ਵੀ ਟਾਈਮ ਨਾ ਯਾਰਾਂ ਬੇਲੀਆਂ ਨਾਲ ਮੈਂ ਬਹੁਤਾ ਟਾਈਮ ਲਗਾ। ਹੁਣ ਵੀ ਮੇਰਾ ਇਹੀ ਹੁੰਦਾ ਵੀ ਜਦੋਂ ਮੇਰਾ ਕੰਮਕਾਰ ਤੋਂ ਨਾ ਨੌਕਰੀ ਕਰੇ ਤਾਂ ਛੁੱਟੀ ਹੁੰਦੀ ਆ, ਮੇਰੇ ਤਕਰੀਬਨ ਜਿਹੜੇ ਦਿਨ ਦਾ ਟਾਈਮ ਉਹ 10 ਘੰਟੇ ਦਾ, 12 ਘੰਟੇ ਦਾ,
ਮੇਰਾ ਯਾਰਾਂ ਬੇਲੀਆਂ ਨਾਲ ਬੜੀ ਗੱਲ ਟਾਈਮ ਦੇਣਾ ਚਾਹੀਦਾ। ਜ਼ਿੰਦਗੀ ਤੇ ਵੈਸੇ ਵੀ ਦੁੱਖਾਂ ਦਾ ਨਾਂ ਜੀ, ਤੇ ਜੇ ਤੁਸੀਂ ਫਿਰ ਤੁਰ ਕੇ ਇਦਾਂ ਗੁਜ਼ਾਰ ਲਓ ਤੇ ਮੇਰਾ ਖਿਆਲ ਆ ਚਲੋ ਥੋੜਾ ਜਿਹਾ ਬੰਦਾ ਸੀਨਾ ਚੌੜਾ ਹੋ ਜਾਂਦਾ, ਇੰਜੋਏ ਹੁੰਦਾ। ਤੇ ਮੈਂ ਕਿ ਛੋਟੀ ਪੰਜਾਬ ਰਾਣਾ ਸਾਹਿਬ ਪੰਜਾਬੀ ਨਜ਼ਮ ਜੀ ਆ, ਮੈਂ ਸੁਣਿਆ ਕਹਿੰਦੇ ਕਿ ਮੈਂ ਜੰਮਿਆ ਵਿੱਚ ਪੰਜਾਬ ਦੇ ਪੰਜਾਬੀ ਮੇਰਾ ਮੈਨੂੰ ਗੁੜਤੀ ਦੇ ਕੇ ਦੱਸਿਆ ਪੰਜਾਬਣ ਮੇਰੀ, ਜਿਹੜੇ ਜਾਏ ਦੇਸ ਪੰਜਾਬ ਦੇ ਉਹ ਲਾਲ ਪੰਜਾਬੀ ਬੋਲਦੇ, ਵਾਹ ਵਾਹ ਮੈਂ ਆਪ ਪੰਜਾਬੀ ਬੋਲਦਾ ਮੇਰੇ ਬਾਲ ਪੰਜਾਬੀ ਬੋਲ। ਕੀ ਬਾਤ ਜਦ ਬੋਲਾਂ ਮੈਂ ਮਾਂ ਬੋਲੀ ਮੇਰਾ ਵੱਧ ਜਾਂਦਾ ਏ ਮਾਣ, ਮਾਂ ਬੋਲੀ ਪੰਜਾਬੀ ਮੇਰੀ ਸ਼ਾਨ, ਪੰਜਾਬੀ ਮੇਰੀ ਪਛਾਣ। ਮੇਰੇ ਜਿੰਨੇ ਕੂੜੇ ਮਿੱਤਰ ਨੇ ਮੇਰੇ ਨਾਲ ਸਭ ਪੰਜਾਬੀ ਬੋਲਦੇ ਨੇ, ਮੈਂ ਆਪ ਪੰਜਾਬੀ ਬੋਲਦਾ ਵਾਂ ਮੇਰੇ ਬਾਲ ਪੰਜਾਬੀ ਬੋਲਦੇ। ਬੜੀ ਗੱਲ ਹੈ ਜੀ, ਬਹੁਤ ਖੂਬ ਜੀ। ਤੇ ਸੀਨਾ ਚੌੜਾ ਤਾਂ ਜੀ ਸਾਡਾ ਹੋਇਆ ਤੁਹਾਡੇ ਆਉਣ ਨਾਲ ਨਾ। ਦੇਖੋ ਜੀ ਖਾਲਦ ਭਾਈ, ਇਹ ਮੁਹੱਬਤਾਂ ਹੁੰਦੀਆਂ ਬੰਦੇ ਦੀਆਂ। ਬੰਦਾ ਕਿਸੇ ਕੋਲ ਜਾਂਦਾ, ਕਿਸੇ ਮਾਣ ਨਾਲ ਜਾਂਦਾ, ਮੁਹੱਬਤ ਲੈ ਕੇ ਜਾਂਦਾ। ਅੱਗੋਂ ਜਿਹੜੇ ਰਿਸੀਵ ਕਰਨ ਵਾਲੇ ਮਿਲਣ ਵਾਲੇ ਹੁੰਦੇ ਆ ਤੁਹਾਡੇ, ਉਹ ਵੀ ਮੁਹੱਬਤ ਉਹਨੂੰ ਵੰਡਦੇ ਆ। ਤੇ ਫਿਰ ਇਦਾਂ ਹੁੰਦਾ ਵੀ ਦੋਨਾਂ ਤਰਫ ਜਦੋਂ ਮੁਹੱਬਤ ਵੰਡਦੇ ਆ, ਫਿਰ ਬੰਦੇ ਯਾਦਾਂ ਛੱਡ ਕੇ ਜਾਂਦੇ ਆ, ਯਾਦਾਂ ਲੈ ਕੇ ਜਾਂਦੇ ਆ। ਫਿਰ ਉਹ ਟਾਈਮ ਜਿਹੜਾ ਗੁਜ਼ਰਿਆ ਹੋਇਆ ਹੁੰਦਾ ਬੰਦੇ ਨੂੰ ਉਹ ਯਾਦ ਰਹਿੰਦਾ। ਬੰਦੇ ਨੂੰ ਹਰ ਜ਼ਿੰਦਗੀ ਦੇ ਟਾਈਮ ਜਦੋਂ ਵੀ ਕੋਈ ਗੱਲਬਾਤ ਹੁੰਦੀ, ਜਦੋਂ ਵੀ ਕੋਈ ਮੌਕਾ ਬਣਦਾ, ਫਿਰ ਹੁੰਦਾ ਯਾਰ ਵੀ ਮੈਂ ਆਪਣੇ ਯਾਰਾਂ ਬੇਲੀਆਂ ਨਾਲ ਬੈਠਾ, ਉੱਥੇ ਗਿਆ ਸੀ, ਉੱਥੇ ਮੈਂ ਟਾਈਮ ਚੰਗਾ ਗੁਜ਼ਾਰਿਆ। ਅਸੀਂ ਵੀ ਆ ਸਾਡੇ, ਮੈਂ ਅੱਗੇ ਕਹਿਣਾ ਹੁੰਦਾ ਜੀ, ਪਹਿਲਾਂ ਲੋਕੀ ਕਿਤਾਬਾਂ ਲਿਖਦੇ ਸੀ, ਹੁਣ ਬਣਦੀ ਆ ਵੀਡੀਓ। ਇਹ ਕਿਤਾਬਾਂ ਦੀ ਸ਼ਕਲ ਦੇ ਵਿੱਚ ਨਾ ਜੀ YouTube ਤੇ ਪਈ ਹੋਵੇ। ਤੁਹਾਡੀ ਮੇਰੀ ਕਿਤਾਬ ਆ, ਬਿਲਕੁਲ ਆ ਵੀ ਆਪਣੀ ਇੱਕ ਸਾਡੀ ਕਿਤਾਬ ਦਾ ਨਾ ਇੱਕ ਹਿੱਸਾ ਹੈਗਾ ਆ, ਰਿਕਾਰਡ ਹੋ ਗਿਆ। ਇਹ ਰਿਕਾਰਡ ਹੋ ਗਿਆ, ਇਹ YouTube ਦੇ ਉੱਤੇ ਪਿਆ ਰਹੂਗਾ ਜੀ। ਆਉਣ ਵਾਲੀ ਨਸਲਾਂ ਵਾਸਤੇ ਵੀ ਇਹ ਪਿਆ ਹੀ ਰਹਿਣਾ, ਤੇ ਦੇਖ ਕੇ ਜੀ ਫਿਰ ਯਾਦਾਂ ਤਾਜ਼ਾ ਹੋ ਜਾਂਦੀਆਂ। ਹੁਣ ਆਪਾਂ ਚੱਲਦੇ ਹਾਂ ਜੀ ਅੰਜਮ ਸਰੋਇਆ ਸਾਹਿਬ ਵੱਲੇ, ਚਲੋ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ, ਫਿਰ ਉੱਥੇ ਅਗਲੀ ਗੱਲਬਾਤ ਫਿਰ ਉੱਥੇ ਕਰਾਂਗੇ। ਆਓ ਜੀ। अस्सलाम वालेकुम जी। ਅੱਜ ਸਾਡੇ ਕੋਲ ਬੜੇ ਖਾਸ ਪ੍ਰਾਹੁਣੇ ਸਾਡੇ ਆਏ ਜੀ, ਸਾਡੇ ਭਰਾ ਜਿਹੜੇ ਇੰਡੀਆ ਦੇ ਵਿੱਚੋਂ ਲੁਧਿਆਣੇ ਦੇ ਰਹਿਣ ਵਾਲੇ। ਤਾਂ ਆਮ ਬੰਦਿਆਂ ਨੇ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ, ਬੜੀ ਸੋਹਣੀ ਮਾਂ ਬੋਲੀ ਪੰਜਾਬੀ ਦੇ ਵਿੱਚ, ਪੰਜਾਬੀ ਵੀ ਬੜੀ ਸੋਹਣੀ ਟੋਬਾ ਟੈਕਸਿੰਗ ਵਾਲੀ ਪੰਜਾਬੀ, ਜਿਹੜੀ ਮੈਂ ਕਹਿੰਦਾ ਹੁੰਦਾ ਵੀ ਅਸਲ ਪੰਜਾਬੀ ਵੀ। ਉਹ ਸਾਡੇ ਭਰਾ ਜੀ ਅਸਦ ਲੁਧਿਆਣਵੀ ਸਾਹਿਬ ਸਾਡੇ ਲਾਗੇ ਬੈਠੇ ਜੀ। ਅਸਦ ਸਾਹਿਬ ਬੜੀ ਮਿਹਰਬਾਨੀ ਜੀ, ਆਇਆਂ ਨੂੰ ਸਤ ਬਿਸਮਿਲ੍ਲਾ। ਹਾਂਜੀ, ਤੁਹਾਡਾ ਨਾ ਸਿਰ ਮੱਥੇ ਤੇ ਜੀ। ਹਾਂਜੀ, ਤੇ ਤੁਸੀਂ ਵੀ ਕੋਈ ਗੱਲਬਾਤ ਕਰ ਹਾਂਜੀ ਲੁਧਿਆਣਵੀ ਸਾਹਿਬ। ਹਾਂਜੀ ਬਿਲकुल जी, ਅਸੀਂ ਪਹੁੰਚੇ ਜੀ ਭਾਈ ਖਾਲਦ ਕੋ ਆਏ ਰਾਣਾ ਅਸਲਮ ਵਕਾਰ ਸਾਹਿਬ ਕੋ, ਤੇ ਹੁਣ ਇਸ ਵਕਤ ਬੈਠੇ ਅਸੀਂ ਅੰਜਮ ਸਰੋਇਆ ਸਾਹਿਬ ਕੋ, ਜਿਹੜੇ ਕਿਸੇ ਵੀ ਤਾਰਫ ਦੇ ਮੁਹਤਾਜ ਨਹੀਂ ਹੈਗੇ ਜੀ। ਤੇ ਬਹੁਤ ਸ਼ੁਕਰੀਆ ਇਹਨਾਂ ਦੀ ਮੁਹੱਬਤਾਂ ਦਾ ਜੀ, ਕਿ ਮੁਹੱਬਤ ਵੰਡਦੇ ਵੀ ਆ ਤੇ ਦੇਖਣ ਵਾਲਿਆਂ ਨੂੰ ਮਿਲਦੀ ਵੀ ਹੈਗੀ ਆ। ਤੇ ਇਹ ਮੁਆਸ਼ਰੇ ਦੇ ਵਿੱਚ ਦੁੱਖ ਤਕਲੀਫਾਂ ਤੇ ਬਹੁਤ ਆ, ਪਰ ਜਿਹੜੇ ਸੁੱਖ ਵੰਡਣ ਵਾਲੇ ਬਹੁਤ ਥੋੜੇ ਹੈਗੇ ਆ। ਰਾਤ ਤੁਹਾਨੂੰ ਦੱਸ ਦਿੰਦੇ ਆ, ਲੇਕਿਨ ਸੀਨੇ ਲਾ ਕੇ ਤੁਰਦਾ ਕੋਈ ਨਹੀਂ ਹੈਗਾ। ਤੇ ਬਹੁਤ ਘੱਟ ਹੈਗੇ ਆ ਜਿਹੜੇ ਪਿਆਰ ਵੰਡਦੇ ਹੈਗੇ ਆ। ਤੇ ਅੰਜਮ ਭਾਈ ਹੋ ਗਿਆ, ਤੇ ਖਾਲਦ ਸਾਹਿਬ ਹੈਗੇ ਆ, ਰਾਣਾ ਸਾਹਿਬ ਇੱਕ ਟੀਮ ਮੈਂਬਰ ਹੈ ਜੀ, ਬਹੁਤ ਵਧੀਆ ਮਾਸ਼ਾਅੱਲਾ ਕੰਮ ਕਰ ਰਿਹਾ ਜੀ। ਬੜੀ ਖੁਸ਼ੀ ਹੋਈ, ਅਸੀਂ ਇੱਥੇ ਆਏ ਆ, ਮਿਲੇ ਆ ਇਹਨਾਂ ਨੂੰ, ਮੁਹੱਬਤਾਂ ਵੰਡ ਰਿਹਾ ਜੀ। ਨਹੀਂ, ਮਿਹਰਬਾਨੀ ਜੀ, ਆਇਆਂ ਨੂੰ ਸਤ ਬਿਸਮਿਲ੍ਲਾ ਜੀ। ਤੁਹਾਡਾ ਨਾ ਸਿਰ ਮੱਥੇ ਤੇ, ਤੁਸੀਂ ਸਾਨੂੰ ਇੱਜ਼ਤ ਦਿੱਤੀ ਜਾ ਕੇ, ਇਹ ਤੁਹਾਡੀ ਮਿਹਰਬਾਨੀ। ਤੇ ਸਾਡਾ ਚਾਚਾ ਬੂਟਾ ਬਲਾਗਰ ਵੀ ਬੈਠਾ ਕੋਲ, ਚਾਚਾ ਬੂਟਾ ਬਲਾਗਰ, ਇਹ ਦੋਵੇਂ ਰਾਹੀਂ ਰਲ ਕੇ ਬੈਠੇ ਜੀ ਇੱਕ ਮੰਜੇ ਦੇ ਉੱਤੇ। ਦੋਵੇਂ ਬਲਾਗਰ ਆ ਤੇ ਪੱਗਾਂ ਵੀ ਦੋਵਾਂ ਦੀ ਇੱਕੋ ਜੀ, ਇੱਕ ਜਲੰਧਰੀਆ ਤੇ ਇੱਕ ਲੁਧਿਆਣੇ ਦਾ। ਹਾਂਜੀ, ਦੋਵੇਂ ਦੀਆਂ ਤੁਸੀਂ ਵੀਡੀਓ ਦੇਖਦੇ ਆ ਜੀ, ਤੇ ਇਹਨਾਂ ਦੀ ਮਿਹਰਬਾਨੀ ਹੈ ਸਾਡੇ ਕੈਮਰੇ ਦੇ ਵਿੱਚ ਸਾਡੇ ਨਾਲ ਵੀ ਆਈ। ਹਾਂਜੀ, ਚਾਚਾ ਬੂਟਾ ਕੋਈ ਗੱਲਬਾਤ ਜਿਹੜੀ ਹੈ ਚਾਚੇ ਬੂਟੇ ਦੇ ਜਿਹੜਾ ਨਾ ਜੀ ਅਖੀਰ ਆਪਣੀ ਵੀਡੀਓ ਦਾ ਸੀ, ਚਾਚੇ ਬੂਟੇ ਦੀ ਗੱਲ ਦੇ ਉੱਤੇ ਕਰਾਂਗੇ, ਕਿਉਂਕਿ ਇਹ ਬੂਟਾ ਬਲਾਗਰ ਜਿਹੜਾ ਨਾ ਹੁਣ ਬੂਟੇ ਦਾ ਵਾਧਾ ਇਸ ਦੁਨੀਆ 'ਚ ਤੂੰ ਪੈਰ ਰੱਖਿਆ, ਕੈਮਰੇ ਦੀ ਦੁਨੀਆ 'ਚ, ਇਹ ਕੈਸੀ ਦੁਨੀਆ ਹੈ? ਬਹੁਤ ਅੱਛੀ ਦੁਨੀਆ ਜੀ। ਹਾਂ, ਦੂਰ ਤੱਕ ਰਾਬਤਾ ਹੁੰਦਾ ਕਿ ਨਹੀਂ ਹੁੰਦਾ? ਹਾਂਜੀ, ਰਾਬਤੇ ਤਾਂ ਫਿਰ ਹੁੰਦੇ ਹੀ ਆ ਜੀ। ਹਾਂ, ਵੀ ਦੇਖਣਾ ਇੱਥੇ ਬੈਠੇ ਬਹੁਤ ਆ। ਅੱਛੀ ਦੁਨੀਆ ਜੀ। ਨਾਲੇ ਉਹ ਪੁਰਾਣੇ ਦੌਰ ਤਾਂ ਨਹੀਂ ਨਾ ਜੀ, ਹੁਣ ਉਦੋਂ ਤਾਂ ਗੱਲ ਖਤਮ ਹੋ ਗਈ। ਉਦੋਂ ਤਾਂ ਖਤਾਂ ਵਾਲੇ ਤੋਂ ਉਰਲੇ ਪਰਲੇ ਦੌਰ ਸੀ, ਹੁਣ ਤਾਂ ਮੋਬਾਈਲ ਦੌਰ ਆ ਜੀ। ਹੁਣ ਤਾਂ 1 ਮਿੰਟ ਦੇ ਵਿੱਚ ਖਬਰ ਕਿਧਰੇ ਦੀ ਕਿਧਰੇ। ਕਹਿੰਦੇ ਨਾ ਜੀ ਕਿ ਪਿੰਡ 'ਚੋਂ ਬੁੱਢੇ ਮੁੱਕੀ ਜਾਂਦੇ ਨੇ, ਛੱਪੜ ਦੁਹਾੜੇ ਸੁੱਕੀ ਜਾਂਦੇ ਨੇ, ਜਿਨ੍ਹਾਂ ਨਾਲ ਸੀ ਬੜੀਆਂ ਰੌਣਕਾਂ, ਹੁਣ ਤੇ ਉਹ ਬਾਬੇ ਮੁੱਕੀ ਜਾਂਦੇ, ਬਾਬੇ ਮੁੱਕੀ ਜਾਂਦੇ। ਗੱਲ ਹੈ ਇਹ ਪੂਰ ਜਿਹੜਾ ਨਾ ਇਹ ਗਿਆ। ਹੁਣ ਬਾਬੇ ਮਾਡਰਨ ਹੁੰਦੇ ਜਾ ਰਹੇ ਆ, ਸੋਸ਼ਲ ਮੀਡੀਆ ਵਾਲੇ ਬਾਬੇ, ਉਹ ਜਦੀਦ ਬਾਬੇ ਹੋ ਗਏ ਨਾ ਜੀ ਹੁਣ। ਉਹ ਬਾਬੇ ਮੈਂ ਕਹਿੰਦਾ ਹੁਣਾ ਵੀ ਉਹ ਜਿਹੜੇ ਜਿਨ੍ਹਾਂ ਦੇ ਅਸੀਂ ਬਾਬੇ ਹੋਣਾ, ਹਾਂਜੀ ਹਾਂਜੀ, ਜਿਨ੍ਹਾਂ ਦੇ ਅਸੀਂ ਬਾਬੇ ਹੋਣਾ। ਸਾਡੇ ਬਾਬੇ ਤਾਂ ਖਾਲਸ ਆ, ਜਿਹੜੇ ਸਾਨੂੰ ਬਾਬੇ ਲੱਭੇ ਸੀ ਉਹ ਖਾਲਸ ਸੀਗੇ, ਉਹ ਦੇਸੀ ਸੀਗੇ, ਅਸਲ ਜਿਹੜੇ ਪੁਰਾਣੇ ਪਿਛੋਕੜ ਦੇ ਸੀਗੇ।
ਤੇ ਜਿਹੜੇ ਅਸੀਂ ਬਾਬੇ ਹੋਣਾ ਅਸੀਂ ਤਾਂ ਨਾ ਕਾਂ ਰਹੇ ਨਾ ਹੰਸ ਰਹੇ ਹੈ ਟੁੱਡਕਾਂ ਅਸੀਂ ਤਾਂ ਢੁੱਡ ਕਾਂ ਬਣ ਗਏ ਹਾਂ ਚਾਚਾ ਬੁੱਟੇ ਗੱਲ ਸੁਣਾਣੀ ਹੈ ਤਾਂ ਹੀ ਵੀਡੀਓ ਬੰਦ ਹੋਣੀ। ਪਰ ਫਿਰ ਵੀ ਜੀ ਗੱਲ ਤਾਂ ਸੁਣਾਤੀ ਹੈ। ਵੱਡੀ ਗੱਲ ਆ ਜੀ ਅਸੀਂ ਮੈਂ ਕਹਿੰਦਾ ਜਿਵੇਂ ਸਾਡੇ ਭਰਾ ਜਿਵੇਂ ਅਸੀਂ ਇੱਕ ਪਾਸੇ ਲੱਗੇ ਆ ਹੁਣ ਜਿਵੇਂ ਲੁਧਿਆਣਵੀ ਸਾਹਿਬ ਅਸਲ ਲੁਧਿਆਣਵੀ ਸਾਹਿਬ ਬੈਠੇ ਆ ਵੀ ਇਹ ਆਪ ਦਾ ਪੰਜਾਬ ਜਿਹੜਾ ਨਾ ਜਿੱਦੋਂ ਤੱਕ ਜ਼ਿੰਦਗੀ ਹੈ ਚੇਤੇ ਕਰਾਉਂਦੇ ਰਵਾਂਗੇ ਕਿਉਂ ਲੁਧਿਆਣਵੀ ਸਾਹਿਬ ਬਿਲਕੁਲ ਜੀ ਬਿਲਕੁਲ। ਹਾਂ ਇਨਸ਼ਾਅੱਲਾ। ਦੇਖੋ ਜੀ ਜਿੱਦਾਂ ਪਹਿਲਾਂ ਅੱਗੇ ਸਾਡੇ ਪੰਜਾਬ ਦੇ ਵਿੱਚ ਨਾ ਜੀ ਪੰਜਾਬ ਅਸੈਂਬਲੀ ਜਿਹੜੀ ਸੀ ਹਾਂ, ਹਾਂ। ਉਹਦੇ ਵਿੱਚ ਪੰਜਾਬੀ ਨਹੀਂ ਬੋਲੀ ਜਾਂਦੀ ਸੀ ਹਾਂ ਤੇ ਹੁਣ ਉਹ ਬਕਾਇਦਾ ਸਾਡੇ ਟੋਬੇ ਦਾ ਜੀ ਇੱਕ ਐਮਪੀਏ ਖਾਲਦ ਜਵੇਦ ਹਾਂ ਉਹਨੇ ਬਕਾਇਦਾ ਕਰਾਰਦਾਰ ਪਾਸ ਕਰਵਾਈ ਉੱਥੇ ਸਾਰਾ ਆਪਣਾ ਪ੍ਰੋਗਰਾਮ ਹੋਇਆ ਤੇ ਹੁਣ ਬਕਾਇਦਾ ਜਿੱਦਾਂ ਬਾਕੀ ਸੂਬਿਆਂ ਦੇ ਵਿੱਚ ਸਿੰਧ ਦੇ ਵਿੱਚ ਸੀ ਬਲੋਚ ਸੀ KPK ਸੀ ਉਹ ਆਪਣੀ ਆਪਣੀ ਬੋਲੀ ਬੋਲਦੇ ਸੀ ਨਾ ਤੇ ਸਾਡੀ ਹੁਣ ਅਸੈਂਬਲੀ ਦੇ ਵਿੱਚ ਵੀ ਬਕਾਇਦਾ ਪੰਜਾਬੀ ਜ਼ੁਬਾਨ ਜਿਹੜੀ ਆ ਉਹ ਬੋਲ ਹੋਣ ਲੱਗ ਪਈ ਹੈ ਤੇ ਪੰਜਾਬੀ ਜਿਹੜੀ ਆ ਇਹ ਬੜੀ ਇੱਜ਼ਤ ਵਾਲੀ ਜ਼ੁਬਾਨ ਆ ਹਾਂ ਕਿਉਂ ਅਸੀਂ ਅਲਹਮਦੁਲਿਲਾ ਪੰਜਾਬੀ ਆ ਤੇ ਪੜ੍ਹਾਈ 'ਚ ਵੀ ਅੱਲਾ ਦੀ ਮਿਹਰਬਾਨੀ ਨਾਲ ਪੜ੍ਹੇ ਲਿਖੇ ਵੀ ਆ ਏਡੀ ਗੱਲ ਕੋਈ ਨਹੀਂ ਹੈਗੀ ਇੰਗਲਿਸ਼ ਵੀ ਟਾਕੀ ਲਾ ਜਾਈਦੀ ਆ ਉਰਦੂ 'ਚ ਵੀ ਟਾਕੀ ਲਾ ਜਾਈਦੀ ਆ ਲੇਕਿਨ ਪੰਜਾਬੀ ਜਿਹੜੀ ਆ ਨਾ ਸਾਡੀ ਉਹ ਜ਼ੁਬਾਨ ਆ ਜਿਹਦੇ ਵਿੱਚ ਸਾਡੇ ਅੰਦਰ ਇਤਮਾਦ ਪੈਦਾ ਹੁੰਦਾ ਅਸੀਂ ਗੱਲ ਕਰਦੇ ਆ ਪੰਜਾਬੀ 'ਚ ਕਿਸੇ ਨੂੰ ਦੱਸ ਸਕਦੇ ਆ ਸਮਝਾ ਸਕਦੇ ਆ ਪੰਜਾਬੀ 'ਚ ਅੱਛੇ ਤਰੀਕੇ ਦੇ ਨਾਲ ਅੱਛਾ ਤੇ ਜੇ ਕੋਈ ਸਾਨੂੰ ਉਰਦੂ ਬੋਲੇ ਤੇ ਉਰਦੂ ਵੀ ਬੋਲ ਲਈਦੀ ਆ ਲਫ਼ਜ਼ ਇਕੱਠੇ ਕਰ ਲਈਦੇ ਜਮਾ ਜੁਮਾ ਕਰਕੇ ਨਾ ਆਲੇ ਦੁਆਲੇ ਤੇ ਸਮਝ ਇੰਗਲਿਸ਼ ਵੀ ਲਈਦੀ ਆ ਏਡੇ ਮਾੜੇ ਨਹੀਂ ਹੈਗੇ ਤੇ ਲੇਕਿਨ ਪੰਜਾਬੀ ਨਾਲ ਜਿਹੜਾ ਮੁਹੱਬਤ ਹੈਗੀ ਆ ਪੰਜਾਬੀ ਘਰ ਪੈਦਾ ਹੋਏ ਆ ਬਾਪ ਦਾਦਾ ਨੂੰ ਅਸੀਂ ਦੇਖਿਆ ਉਹ ਤਾਂ ਸਾਡੀ ਹੈ ਨਾ ਜੀ ਹਾਂਜੀ ਉਹ ਤਾਂ ਸਾਡੀ ਪਿਓਰ ਸਾਡੀ ਆ ਬਿਲਕੁਲ ਉਹ ਤਾਂ ਸਾਡੀ ਹੈ ਲਓ ਜੀ ਤੁਸੀਂ ਗੱਲਾਂ ਸੁਣੀਆਂ ਜਨਾਬ ਅਸਦ ਮਹਿਮੂਦ ਲੁਧਿਆਣੀਆਂ ਸਾਹਿਬ ਦੀਆਂ ਵੀ ਤੇ ਅੰਜਮ ਸਰੋਇਆ ਸਾਹਿਬ ਦੀਆਂ ਵੀ ਤੇ ਰਾਣਾ ਸਾਹਿਬ ਦੀਆਂ ਵੀ ਤੇ ਅਸੀਂ ਬੜੇ ਜਨਾਬ ਇਹਨਾਂ ਦੇ ਫੇਰ ਇੱਕ ਵਾਰੀ ਇਹਨਾਂ ਨੇ ਸਾਡਾ ਮਾਣ ਵਧਾਇਆ ਸਾਡਾ ਸੀਨਾ ਚੌੜਾ ਹੋਇਆ ਇਹ ਸਾਡੇ ਕੋਲ ਆਏ ਇਹ ਗੱਲ ਬਾਰ-ਬਾਰ ਕਹਿਣ ਦਾ ਮਕਸਦ ਇਹ ਹੈਗਾ ਕਿ ਅਸੀਂ ਰਾਜੀ ਨਹੀਂ ਰਹੇ ਇਹ ਗੱਲ ਕਰਕੇ ਇਹਨਾਂ ਨੇ ਸਾਨੂੰ ਹਜੇ ਸੁਲਾ ਵੀ ਦੱਸ ਦੇ ਵੀ ਇਹਨਾਂ ਨੇ ਹਜੇ ਸਾਨੂੰ ਸੁਲਾ ਨਹੀਂ ਮਾਰੀ ਵੀ ਉੱਥੇ ਆਓ ਤੁਹਾਨੂੰ ਹਲੇ ਗਾਜੀ ਦੱਸ ਦੇਗਾ ਦੇਖੋ ਜੀ ਸਤ ਬਿਸਮਿਲ੍ਲਾ ਕੋਈ ਗੱਲ ਨਹੀਂ ਹਾਂਜੀ ਬੰਦਿਆਂ ਦਾ ਪਿਆਰ ਮੁਹੱਬਤ ਹੁੰਦਾ ਜੀ ਜਦੋਂ ਤੁਹਾਡਾ ਦਿਲ ਕਰੇ ਜਦੋਂ ਤੁਹਾਡਾ ਦਿਲ ਕਰੇ ਜਨਾਬ ਸਾਡੇ ਕੋਲ ਆਓ ਅਸੀਂ ਭਰਾਵਾਂ ਵਾਸਤੇ ਹਾਜ਼ਰ ਹਾਂ 148 ਚੌਲਾ 148 ਚੌਲੇ ਦੇ ਵਿੱਚ ਇਨਸ਼ਾਅੱਲਾ ਤਾਲਾ ਇਦਾਂ ਹੀ ਮਹਿਫਲ ਲੱਗੂਗੀ ਬੜੀ ਛੇਤੀ ਇਨਸ਼ਾਅੱਲਾ ਹਾਂ ਇਨਸ਼ਾਅੱਲਾ। ਲਓ ਜੀ ਇਸੇ ਦੇ ਨਾਲ ਸਾਨੂੰ ਦਿਓ ਜੀ ਇਜਾਜ਼ਤ ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ ਰੱਬ ਰੱਖ ਚੰਗਾ ਜੀ ਸਰੋਇਆ ਸਾਹਿਬ ਬਹੁਤ ਚੰਗਾ ਲੱਗਿਆ ਇਨਸ਼ਾਅੱਲਾ ਮੁਲਾਕਾਤ ਹੁੰਦੀ ਰਹੂਗੀ ਠੀਕ ਹੋ ਠੀਕ ਹੈ ਜੀ ਸਾਮਲ ਉਹ ਪਾਣੀ ਨਿਕਲੀ ਜਾਂਦਾ